अव्वल अल्लाह नूर अपाया कुदरत के सब बंदे एक नूर थी सब जग उपचिया कौन भले कौन मंदे। पंजाबी रेडियो USA ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਆਪਣੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ ਔਰ ਸਾਡੇ ਰੇਡੀਓ ਦੇ ਸਬ ਪਲੇਟਫਾਰਮਸ ਤੋਂ ਆਪਣੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਮਸੂਦ ਮੱਲੀ ਸ੍ਰੀ ਗੁਰਦੁਆਰਾ ਜਨਮਸਥਾਨ ਨਨਕਾਣਾ ਸਾਹਿਬ 'ਚ ਸਾਲ 2022 ਦੀ ਇਸ ਕਵਰੇਜ 'ਚ ਜੀ ਆਇਆਂ ਨੂੰ ਕਹਿੰਦਾ ਹੈ। ਆਪ ਸਭ ਦਾ ਬਹੁਤ ਨਿੱਘਾ ਸਵਾਗਤ ਹੈ। ਪੰਜਾਬੀ ਰੇਡੀਓ USA पिछले 13 ਵਰਿਆਂ ਤੋਂ ਆਪਣੀ ਜਿਹੜੀ ਰੀਤ ਨਿਭਾ ਰਿਹਾ ਹੈ ਨਨਕਾਣਾ ਸਾਹਿਬ ਤੋਂ ਲਾਈਵ ਕਵਰੇਜ ਦੀ। ਇਸ ਸਾਲ ਵੀ ਅਸੀਂ ਉਹਨੂੰ ਨਿਭਾਵਾਂਗੇ, ਪਰ ਰੇਡੀਓ ਨਹੀਂ, ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀਡੀਓਜ਼ ਰਾਹੀਂ ਵੀ। ਇਸ ਵੇਲੇ ਮੈਂ ਮੌਜੂਦ ਹਾਂ ਬਾਬੇ ਦੇ ਦੁਆਰੇ ਸ੍ਰੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਵਿੱਚ, ਜਿੱਥੇ ਇਸ ਵੇਲੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਦੀ ਸ਼ੁਰੂਆਤ ਜਿਹੜੀ ਤਿਆਰੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਲਾਈਟਾਂ ਨੇ ਜਿਹੜੀਆਂ ਉਹ ਲੱਗ ਰਹੀਆਂ ਆ ਔਰ ਹੋ ਸਕਦਾ ਹੈ ਕਿ ਕੁਛ ਲੰਮੇ ਬਾਅਦ ਉਹ ਔਨ ਵੀ ਕਰ ਦਿੱਤੀਆਂ ਜਾਣ। ਕੱਲ੍ਹ ਬਾਕਾਇਦਾ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਇਹ ਸ਼ੁਰੂ ਹੋ ਜਾਣ ਸਾਰੇ ਸਮਾਗਮ ਔਰ ਉਸ ਤੋਂ ਬਾਅਦ ਫਿਰ 8 ਨਵੰਬਰ ਰਾਤ ਭੋਗ ਪੈਣ ਦੇ ਨਾਲ ਇਹ ਮੁੱਕ ਜਾਣਗੀਆਂ। ਸੋ ਆਓ ਗੁਰੂ ਘਰ ਦੇ ਵਿੱਚ ਹੋਣ ਵਾਲੇ ਇਹ ਦਰਸ਼ਨ ਨੇ ਜਿਹੜੇ, ਇਹ ਨਜ਼ਾਰੇ ਨੇ ਜਿਹੜੇ, ਉਹ ਤੁਹਾਡੇ ਤੱਕ ਪਹੁੰਚਦੇ ਕਰੀਏ। ਪਰ ਮੈਂ ਦੱਸਦਾ ਕਿ ਇਸ ਵੇਲੇ ਸ੍ਰੀ ਗੁਰਦੁਆਰਾ ਜਨਮ ਸਥਾਨ ਸਾਹਿਬ 'ਚ ਬਹੁਤ ਠੰਡੀ ਹਵਾ ਚੱਲ ਰਹੀ ਹੈ, ਜੋ ਇਹ ਦੱਸ ਪਾ ਰਹੀ ਹੈ ਕਿ ਪਾਕਿਸਤਾਨ 'ਚ ਠੰਡ ਦਾ ਪਹਿਲਾ ਮੀਂਹ ਹੈ ਜਿਹੜਾ ਉਹ ਕੁਝ ਘੰਟਿਆਂ ਬਾਅਦ ਵਰ ਸਕਦਾ ਹੈ। ਪਹਿਲੀ ਬਾਰਿਸ਼ ਹੈ ਜਿਹੜੀ ਹੋ ਸਕਦੀ, ਜਿਹਦੇ ਨਾਲ ਠੰਡ ਦੀ ਸ਼ੁਰੂਆਤ ਹੈ ਜਿਹੜੀ ਉਹ ਹੋ ਜਾਏਗੀ ਔਰ ਇਹਦੇ ਨਾਲ ਹੀ ਮੌਸਮ ਹੈ ਜਿਹੜਾ ਉਹ ਆਪਣਾ ਰੰਗ ਵਿਖਾ ਲੇਗਾ। ਸੋ ਇੱਕ ਕਵਰੇਜ ਹੈ ਜਿਹੜੀ ਮੈਨੂੰ ਲੱਗ ਰਿਹਾ ਹੈ ਕਿ ਬਹੁਤ ਭਾਗਾਂ ਵਾਲੀ ਹੋਏਗੀ। ਰੱਬ ਕਰੇ ਕਿ ਆਪ ਮੈਂ ਅਸੀਂ ਸਾਰੇ ਇਹਨਾਂ ਚਾਵਾਂ ਦੇ ਵਿੱਚ ਨਿਹਾਲ ਹੋਈਏ। ਆਓ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਹਾਂ ਔਰ ਤਿਆਰੀਆਂ ਦੇ ਜਿਹੜੇ ਸਮਾਗਮ ਨੇ ਉਹ ਤੁਹਾਨੂੰ ਵਿਖਾਉਂਦੇ ਹਾਂ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ, ਲਹਿੰਦੇ ਪੰਜਾਬ ਤੋਂ ਔਰ ਸ੍ਰੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ। ਮੈਂ ਹਾਂ ਮਸੂਦ ਮੱਲੀ, ਕੈਮਰਾਮੈਨ ਵਕਾਸ ਔਰ ਅਬਦੁਲ ਰਹਿਮਾਨ ਦੇ ਨਾਲ। जो हमारी बिद होती मेरे साबिद तुम हर जानो पे हम रुलते कोई बात ना पूछता गुर सतगुर संग किरे हम थाके तन तन गुर जन तेरा तन तन गुरु नानक जन तेरा जित मिलिए
चुके सब सोग संतापे। शाही हूँ शाह, तू शाही गुण तेरे पिता जानो नाई, तेरी कमन जुगता सतगुरु नानक। सारी सारी अपनी रसना नो पवित्र करो, शब्द नाल नाल पढ़ा। सब ते वड्डा सतगुरु नानक, सब ते वड्डा सतगुरु नानक। जिन कल आखी मेरी, जिन कल आखी मेरी, सबसे बड़ा सतगुरु नानक, सबसे बड़ा सतगुरु नानक। जिन कल राखी मेरी, जिन कल राखी मेरी। ज्ञान ध्यान किछ कर्म न जाना, ज्ञान ध्यान किछ कर्म न जाना। ज्ञान ध्यान किछ कर्म न जाना, सार न जाना तेरी, सार न जाना तेरी। सबसे बड़ा सतगुरु नानक, सबसे बड़ा सतगुरु नानक। जिन कल राखी मेरी, जिन कल राखी मेरी। सबसे बड़ा सतगुरु नानक। जिन कल राखी मेरी, जिन कल राखी मेरी। जिसके सिर ऊपर तो स्वामी,
सतगुरु नानक सब ते बड़ा सतगुरु नानक जिन कल राखी मेरी जिन कल राखी मेरी जिन कल राखी मेरी जिन कल राखी मेरी मेरे राम राय 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 तू संता का संत तेरे तू संता का संत तेरे तेरे सेवक को किछ नाही तेरे सेवक को किछ नाही जब नहीं आवे मेरे जब नहीं आवे जब नहीं आवे जब नहीं आवे सबसे बड़ा सतगुरु नानक सबसे बड़ा सतगुरु नानक जिन कल राखी जिन कल राखी मेरी जिन कल राखी मेरी जिन कल राखी जो तेरे रंग राते स्वामी रंग राते स्वामी जो तेरे
राखी मेरी, जिन कल 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 राखी मेरी, सब ते वड्डा सतगुर नानक, सब ते वड्डा सतगुर नानक, जिन कल राखी मेरी, जिन कल राखी मेरी। नाम ध्यान सुख फल पायन, नाम ध्यान सुख फल पायन, आठ पहर आराधे, आठ पहर आराधे, तेरी शरण तेरे परवास से, तेरी शरण तेरे परवास से, पंथ दुष्ट ने साधे, पंथ दुष्ट ने साधे, पंच दुष्ट ने साधे, पंच दुष्ट ने साधे, सब ते वड्डा सतगुर नानक, सब ते वड्डा सतगुर नानक, जिन कल राखी मेरी, 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 सब ते वड्डा सतगुर नानक, सब ते वड्डा सतगुर नानक, जिन कल राखी मेरी, 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 जिन कल राखी बुला चुका दी वार वार माफी करो रसना पवित्र बुलाओ फतेह देहो असीसा वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਗਰਜੀਤ ਸਿੰਘ ਜੀ, ਤਿਨਾਂ ਦੇ ਰਾਗ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਇਲਾਹੀ ਹੁਕਮ ਦੁਆਰਾ ਨਿਹਾਲ ਕੀਤਾ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਪੰਥ ਕੌਮ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਬਲ ਉਦਮ ਪ੍ਰਦਾਨ ਕਰ ਗੁਰੂ ਪਾਤਸ਼ਾਹ ਤਿਨਾਂ ਨੂੰ। ਸੋ ਹੁਣ ਮੈਂ ਬਹੁਤ ਸਤਿਕਾਰ ਸਹਿਤ ਬੇਨਤੀ ਕਰਾਂਗਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹਜ਼ੂਰੀ ਰਾਗੀ ਭਾਈ ਪਲਵਿੰਦਰ ਸਿੰਘ ਜੀ, ਤਿਨਾਂ ਦਾ ਰਾਗੀ ਜਥਾ, ਤੇ ਭਾਈ ਗੁਰਪ੍ਰੀਤ ਸਿੰਘ ਜੀ, ਤਿਨਾਂ ਦੇ ਰਾਗੀ ਜਥੇ ਨੂੰ ਕਿ 20 ਮਿੰਟ ਵਾਸਤੇ ਦੋਨੋਂ ਜਥੇ ਆਪ ਸੰਗਤਾਂ ਨੂੰ ਇਲਾਹੀ ਦੁਆਰਾ ਨਿਹਾਲ ਕਰਨਗੇ, ਕਿਉਂਕਿ ਸਾਰਾ ਦਿਨ ਇਹਨਾਂ ਨੇ ਸਫ਼ਰ ਦੇ ਵਿੱਚ ਗੁਜ਼ਾਰਿਆ ਹੈ। ਸੋ ਇਹਨਾਂ ਦੀ ਮਨ ਦੀ ਸ਼ਰਧਾ ਭਾਵਨਾ ਕਿ ਚਲੋ ਆਏ ਹਾਂ, ਪਹਿਲੇ ਹਾਜ਼ਰੀ ਭਰ ਕੇ ਉਪਰੰਤ ਫਿਰ ਅਸੀਂ ਆਰਾਮ ਕਰੀਏ। ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਬਾਕੀ ਜੋ ਸਮਾਪਤੀ ਤੱਕ ਜੋ ਦੀਵਾਨ ਹੋਣਗੇ 9 ਤਰੀਕ ਤੱਕ, ਉਹਨਾਂ ਦੀਵਾਨਾਂ ਦੇ ਵਿੱਚ ਇਹ ਗੁਰੂ ਕੀ ਕੀਰਤਨੀ ਆਪ ਸੰਗਤਾਂ ਦਰਸ਼ਨ ਕਰਦੇ ਰਹਿਣਗੇ। ਸੋ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਲਗਭਗ 12 ਵਜੇ ਦੇ ਕਰੀਬ ਜੋ ਹੈ ਪਰਮਤਰ ਦੀ ਅਰਦਾਸ ਵੀ ਹੋਏਗੀ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਸੰਗਤਾਂ ਦੀਵਾਨ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ऐसे
नमस्कार नारायण नार सत नमस्कार ऐसे गुर को बल बल जाए ऐसे गुर को बल बल जाए ऐसे
बल जा बल जाइए कल जुग नानक नाम सुखा। ਧਿਆਨ ਕਰਿਆ ਜੇ ਯਾਰ ਮੇਰੀਆਂ ਬੈਟਰੀਆਂ ਸਿਰਫ 3 ਨੇ ਉਹ ਹੁਣ ਮੈਂ ਵੇਖਾਂ ਚਾਰਜ ਹੋਈ ਨੇ। वाहिगुरू जी श्री वाहे तुद आगे अरदास हमारी जियो कहो नानक सब तेरी वड्याई कोई ना ना जाने मेरा गुरु नानक की वड्याई गुरु नानक की वड्याई प्रगट भई सगले
ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਦਰ, ਪ੍ਰਗਟ ਪਈ ਸਗਲੇ ਜੁਗ ਅੰਦਰ। ਕਾਜ ਇਸ਼ਨਾਨ ਸਿਮਰ ਪ੍ਰਭ ਅੰਗੁਰਾ, ਕਾਜ ਇਸ਼ਨਾਨ ਸਿਮਰ ਪ੍ਰਭ ਅੰਗੁਰਾ, ਮਨ ਤਨ ਭੈ ਅਰੋਗਾ, ਮਨ ਤਨ ਭੈ ਅਰੋਗਾ, ਕੋਟ ਬਿਖਨ ਲਾਗੇ ਪ੍ਰਭ ਸਰਵਾ, ਕੋਟ ਬਿਖਨ ਲਾਗੇ ਪ੍ਰਭ ਸਰਵਾ, ਪ੍ਰਗਟੇ ਭਲੇ ਸੰਜੋਗਾ, ਪ੍ਰਗਟੇ ਭਲੇ ਸੰਜੋਗਾ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਦਰ, ਪ੍ਰਗਟ ਪਈ ਸਗਲੇ ਜੁਗ ਅੰਦਰ। ਪ੍ਰਾਣ ਬਾਣੀ ਸ਼ਬਦ ਸੁਭਾਇਆ, ਪ੍ਰਾਣ ਬਾਣੀ ਸ਼ਬਦ ਸੁਭਾਇਆ, ਗਾਵੋ ਸੁਣੋ ਪੜੋ ਨਿਤ ਪਾਈ, ਗੁਰ ਪੂਰੇ ਪੂਰਾ ਰੱਖਿਆ, ਗੁਰ ਪੂਰੇ ਪੂਰਾ ਰੱਖਿਆ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਦਰ, ਪ੍ਰਗਟ ਪਈ ਸਗਲੇ ਜੁਗ ਅੰਦਰ। ਸਾਚਾ ਸਾਹਿਬ ਅਮਿਤ ਵਡਾਈ,
ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਭਲਾਈ ਕਰ ਪਈ ਸਗਲੇ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗੇ ਅੰਦਰ ਭੈ ਕਿਰਪਾਲਾ ਨਾਨਕ ਪਾਵਨ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸਤਿਗੁਰ ਪੂਰਾ ਪਾਇਆ ਕੁਰਬਾਨ
ਕਹਾ ਆਪੇ ਸ਼ਰਧਾ ਲਾਹੇ ਆਪੇ ਸ਼ਰਧਾ ਲਾਹੇ ਕਹਾਂ पे कुंठ जह कीर्तन तेरा आपे करता नानक को कब पै कृपाला नानक को कब पै कृपाला सतगुरु पाया सतगुरु पाया कुर्बान जाई उस मेरा सुहानी तुमरे प्यार आया तुमरे प्यार कुर्बान जाई उस मेरा सुहानी तुमरे प्यार तुमरे प्यार सेवर 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 नाम जीवा तन मन होए निहाला चरण कमल तेरे तोए तोए पीवा मेरे सतगुर दीन दयाला मेरे सतगुर दीन दयाला चरण कमल तेरे तुहे तुहे पीवा मेरे सतगुर सतगुर दीन दयाला दीन दयाला चरण कमल तेरे धोए धोए दीवा मेरे सतगुर दीन दयाला
ਸਤਿਗੁਰ ਪੂਰਾ ਪਾਇਆ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ द्वारे आया जित तुमरे द्वारे आया जित तुमरे द्वारे आया वाहे गुरु तुमरे गात में तुम ही जाने नानक तुद आगे अरदास हमारे जियो पिंड सब कह नानक सब तेरी वड्याई कोई मेरा वाहिगुरु बोलना जी सतनाम श्री वाहिगुरु एक ओंकार श्री वाहिगुरु जी की फतेह। श्री भगवती सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिर अंगद गुर ते अमरदास रामदास होई सहाय अर्जन हर गोबिंद नाम सिमरां श्री हर राय श्री हर कृष्ण ध्याईਐ जिठे सब दुख जाए तेग बहादुर सिमरिया घर नाम निध आवै धाए सब थाई होई सहाय दसवें पातशाह साहिब श्री गुरु गोबिंद सिंह जी महाराज पंथ दे वाले अमृत के दाते सब थाई होई सहाय दसां पातशाहियां दी आत्मिक जोत श्री गुरु ग्रंथ साहिब पाठदार दा ध्यान धर के बोलो जी वाहिगुरु पंजा प्यारियां चौं साहिबजादियां चालियां मुक्तियां हठियां जपियां तपियां जिन्हां नाम जपिया वंड के छकिया देख चलाए ते गवाही देख के आंडट कीता तिन्हां प्यारियां सचियारियां दी कमाई दा ध्यान धर के बोलो जी वाहिगुरु जिन्हां ਸਿੰਘਾਂ ਸਿੰਘਣੀਆਂ ने ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਖਲਾਲ ਹੋਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੀਸਾਂ ਸਵਾਸਾ ਸੰਗ ਨਿਵਾਹੀ ਤਿਨਾਂ ਦੀ ਪਵਿੱਤਰ ਕਮਾਈ ਦਾ ध्यान धर के बोलो जी वाहिगुरु पंजा तख्तां सरबत ही गुरुद्वारियां दा ध्यान धर के बोलो जी वाहिगुरु प्रथमे सरबत खालसे जी की अरदास है जी सरबत खालसे जी को वाहिगुरु 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 चित आवन का सदका सर्व सुख होए जहाँ जहाँ खालसा जी साहिब तहाँ तहाँ रक्षा रियायत देग तेग फतेह बिरथ की पैद पंथ की जीत श्री साहब जी सहाय खालसे जी के बोल बाले बोलो जी वाहिगुरु सिक्खां नूं सिक्खी दान कीस्तान रहत दान विवेक दान विसाह दान भरोसा दान दाना सिर दान नाम दान श्री अमृतसर साहिब जी दे दर्शन इशनान
ਚੌਕੀਆਂ ਝੰਡੇ ਬੁੰਗੇ, ਜੁਗਾ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ, ਸਦਾ ਸਹਾਈ ਅਵਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਣ ਦਾ ਦਾਨ, ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ। ਆਪ ਜੀ ਦੇ ਮਹਾਨ ਪਵਿੱਤਰ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀਓ। ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਆਪ ਜੀ ਨੇ ਮਹਾਨ ਕਿਰਪਾਲਤਾ ਕੀਤੀ ਹੈ। ਸੰਧਿਆ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਪਵਿੱਤਰ ਸੁੰਦਰ ਦੀਵਾਨ ਸਜਾਏ ਗਏ ਹਨ। ਸਜਿਆ ਹੋਇਆ ਦੀਵਾਨਾਂ ਅੰਦਰ ਆਪ ਜੀ ਦੀ ਪਵਿੱਤਰ ਅੰਮ੍ਰਿਤਮਈ ਬਾਣੀ, ਸ਼ਬਦ ਕੀਰਤਨ, ਸ੍ਰੀ ਆਨੰਦ ਸਾਹਿਬ ਦੀ ਪਾਠ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾਵਾਂ ਕਰਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਏ। ਪ੍ਰਗਟ ਭਏ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਗਲ ਇਛ ਮੇਰੀ ਪੁੰਨਿਆ, ਮਿਲਿਆ ਨਿਰੰਜਨ ਰਾਏ ਜੀਓ। ਆਨੰਦ ਭਇਆ ਵਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਐਸੇ ਦੀਨ ਦਿਆਲ ਸਤਿਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ। ਆਪ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਸੰਗਤਾਂ ਸਤਿਗੁਰੂ ਆਪ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ। ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀ ਹਨ। ਪਾਤਸ਼ਾਹ ਜੀ ਕਿਰਪਾ ਕਰਨੀ। ਸਰਬੱਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾ ਸਫਲੇ ਕਰਨੀ। ਇਸੇ ਹੀ ਸਬੰਧ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਪਵਿੱਤਰ ਨਾਮ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾ ਰਹੇ ਹਨ। ਕਿਰਪਾ ਕਰੋ ਸਤਿਗੁਰੂ ਜੀਓ, ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਪਾਠੀ ਸਿੰਘ ਸਿੰਘਣੀਆਂ ਨੂੰ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ ਸਮਰੱਥਾ ਬਲ ਬੁੱਧੀ ਬਖਸ਼ਿਸ਼ ਕਰਨੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਜੋ ਕਿ ਦੇਸ਼ਾਂ ਪ੍ਰਦੇਸ਼ਾਂ ਤੋਂ ਬੇਅੰਤ ਸੰਗਤਾਂ ਇਕੱਤਰ ਹੋਈਆਂ ਹਨ। ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਕਿਰਪਾ ਕਰਨੀ।
ਬੇਅੰਤ ਗੁਰਮੁਖ ਪ੍ਰੇਮੀਆਂ ਵੱਲੋਂ ਸੰਤਾਨ ਦੀ ਦਾਤ ਲਈ ਅਰਦਾਸ ਬੇਨਤੀ ਹੋ ਰਹੀ ਹੈ। ਬੇਅੰਤ ਸੰਗਤਾਂ ਵੱਲੋਂ ਦੇਹ ਰੋਗਤਾ ਦੀਆਂ ਦਾਤਾਂ ਵਾਸਤੇ ਜੋਦੜੀਆਂ ਅਰਦਾਸਾਂ ਹੋ ਰਹੀਆਂ ਹਨ। ਗੁਰਮੁਖ ਪ੍ਰੇਮੀਆਂ ਵੱਲੋਂ ਕਿਰਤ ਕਮਾਈ ਦੀ ਬਰਕਤਾਂ ਵਾਸਤੇ ਅਰਦਾਸ ਬੇਨਤੀ ਹੋ ਰਹੀ ਹੈ। ਸਤਿਗੁਰੂ ਜੀ ਆਪ ਜੀ ਦੇ ਮਹਾਵਾਕ ਹਨ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਦੇ ਮਹਾਵਾਕਾਂ ਸਰ ਕਿਰਪਾ ਕਰਨੀ। ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਾਰਜ ਰਾਸ ਕਰਨੇ। ਸੀਸ ਤੇ ਆਪਣਾ ਮਿਹਰ ਬਰਤ ਰੱਖਣਾ ਅਰਦਾਸ ਬੇਨਤੀ ਹੈ। ਖਾਲਸਾ ਪੰਥ ਨੂੰ ਆਪਣੇ ਦਰੋਂ ਕਰੋ। ਏਕਤਾ ਇਤਫਾਕ ਆਪਸੀ ਪ੍ਰੇਮ ਪਿਆਰ ਰਾਜਪਾ ਬਖਸ਼ਿਸ਼ ਕਰਨਾ। ਸੀਸ ਤੇ ਆਪਣਾ ਮਿਹਰ ਬਰਤ ਰੱਖ ਕੇ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨਾ। ਬੇਅੰਤ ਸੰਗਤਾਂ ਵੱਲੋਂ ਰੁਮਾਲਿਆਂ ਪੋਸ਼ਾਕਿਆਂ ਤੇ ਆਪ ਦੇ ਖਜ਼ਾਨਿਆਂ ਲਈ ਮਾਇਆ ਭੇਟ ਕੀਤੀ ਗਈ। ਆਪ ਦੀ ਕਿਰਪਾ ਕਰਨੀ, ਖਜ਼ਾਨੇ ਭਰਪੂਰ ਕਰਨੇ। ਸੀਸ ਤੇ ਆਪਣਾ ਮਿਹਰ ਬਰਤ ਰੱਖਣਾ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ। ਸੰਗਤਾਂ ਚਰਤਾਉਣ ਦੀ ਆਗਿਆ ਬਖਸ਼ੋ ਜੀ। ਜਿਨ੍ਹਾਂ ਗੁਰਮੁਖ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਨਾਂ ਦੀ ਅਰਦਾਸ। ਸਮੂਹ ਸੰਗਤਾਂ ਟਹਿਲੀਆਂ ਦੀ ਅਰਦਾਸ ਆਪਣੇ ਦਰ ਘਰ ਵਿਖੇ ਪ੍ਰਵਾਨ ਕਰਨੀ। ਕਿਰਪਾ ਕਰੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਆਪਣੇ ਪਵਿੱਤਰ ਫਰਮਾਨ ਬਖਸ਼ੋ ਜੀ। ਉਪਰੰਤ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਪਰਮ ਕਰਨ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਗੁਰਮੁਖ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੈ ਸੁਖ ਹੋਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਏ ਅਕਾਲ ਕੇ ਸਭ ਸਿਖਨ ਦਾ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ। ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अव्वल अल्लाह नूर अपाया कुदरत के सब बंदे एक नूर थी सब जग उपचिया कौन भले कौन मंदे। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਆਪਣੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ ਔਰ ਸਾਡੇ ਰੇਡੀਓ ਦੇ ਸਬ ਪਲੇਟਫਾਰਮਸ ਤੋਂ ਆਪਣੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਮਸੂਦ ਮੱਲੀ ਸ੍ਰੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ 'ਚ ਸਾਲ 2022 ਦੀ ਇਸ ਕਵਰੇਜ 'ਚ ਜੀ ਆਇਆਂ ਨੂੰ ਕਹਿੰਦਾ ਹੈ। ਆਪ ਸਭ ਦਾ ਬਹੁਤ ਨਿੱਘਾ ਸਵਾਗਤ ਹੈ। ਪੰਜਾਬੀ ਰੇਡੀਓ USA ਪਿਛਲੇ 13 ਵਰਿਆਂ ਤੋਂ ਆਪਣੀ ਜਿਹੜੀ ਰੀਤ ਨਿਭਾ ਰਿਹਾ ਹੈ ਨਨਕਾਣਾ ਸਾਹਿਬ ਤੋਂ ਲਾਈਵ ਕਵਰੇਜ ਦੀ, ਇਸ ਸਾਲ ਵੀ ਅਸੀਂ ਉਹਨੂੰ ਨਿਭਾਵਾਂਗੇ ਪਰ ਰੇਡੀਓ ਨਹੀਂ, ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀਡੀਓਜ਼ ਰਾਹੀਂ ਵੀ। ਇਸ ਵੇਲੇ ਮੈਂ ਮੌਜੂਦ ਹਾਂ ਬਾਬੇ ਦੇ ਦੁਆਰੇ ਸ੍ਰੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਵਿੱਚ, ਜਿੱਥੇ ਇਸ ਵੇਲੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਦੀ ਸ਼ੁਰੂਆਤ ਜਿਹੜੀ ਤਿਆਰੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਲਾਈਟਾਂ ਨੇ ਜਿਹੜੀਆਂ ਉਹ ਲੱਗ ਰਹੀਆਂ ਆ ਔਰ ਹੋ ਸਕਦਾ ਹੈ ਕਿ ਕੁਛ ਲੰਮੇ ਬਾਅਦ ਉਹ ਔਨ ਵੀ ਕਰ ਦਿੱਤੀਆਂ ਜਾਣ। ਕੱਲ੍ਹ ਬਾਕਾਇਦਾ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਇਹ ਸ਼ੁਰੂ ਹੋ ਜਾਣਗੀਆਂ ਸਾਰੇ ਸਮਾਗਮ ਔਰ ਉਸ ਤੋਂ ਬਾਅਦ ਫਿਰ 8 ਨਵੰਬਰ ਰਾਤ
ਭੋਗ ਪੈਣ ਦੇ ਨਾਲ ਇਹ ਮੁੱਕ ਜਾਣਗੀਆਂ। ਸੋ ਆਓ ਗੁਰੂ ਘਰ ਦੇ ਵਿੱਚ ਹੋਣ ਵਾਲੇ ਇਹ ਦਰਸ਼ਨ ਨੇ ਜਿਹੜੇ, ਇਹ ਨਜ਼ਾਰੇ ਨੇ ਜਿਹੜੇ, ਉਹ ਤੁਹਾਡੇ ਤੱਕ ਪਹੁੰਚਦੇ ਕਰੀਏ। ਪਰ ਮੈਂ ਦੱਸਦਾ ਕਿ ਇਸ ਵੇਲੇ ਸ੍ਰੀ ਗੁਰਦੁਆਰਾ ਜਨਮ ਅਸਥਾਨ ਸਾਹਿਬ 'ਚ ਬਹੁਤ ਠੰਡੀ ਹਵਾ ਚੱਲ ਰਹੀ ਹੈ, ਜੋ ਇਹ ਦੱਸ ਪਾ ਰਹੀ ਹੈ ਕਿ ਪਾਕਿਸਤਾਨ 'ਚ ਠੰਡ ਦਾ ਪਹਿਲਾ ਮੀਂਹ ਹੈ ਜਿਹੜਾ ਉਹ ਕੁਝ ਘੰਟਿਆਂ ਬਾਅਦ ਵਰ ਸਕਦਾ ਹੈ। ਪਹਿਲੀ ਬਾਰਿਸ਼ ਹੈ ਜਿਹੜੀ ਹੋ ਸਕਦੀ, ਜਿਹਦੇ ਨਾਲ ਠੰਡ ਦੀ ਸ਼ੁਰੂਆਤ ਹੈ ਜਿਹੜੀ ਉਹ ਹੋ ਜਾਏਗੀ ਔਰ ਇਹਦੇ ਨਾਲ ਹੀ ਮੌਸਮ ਹੈ ਜਿਹੜਾ ਉਹ ਆਪਣਾ ਰੰਗ ਵਿਖਾ ਲਏਗਾ। ਸੋ ਇੱਕ ਕਵਰੇਜ ਹੈ ਜਿਹੜੀ ਮੈਨੂੰ ਲੱਗ ਰਿਹਾ ਹੈ ਕਿ ਬਹੁਤ ਭਾਗਾਂ ਵਾਲੀ ਹੋਏਗੀ। ਰੱਬ ਕਰੇ ਕਿ ਆਪ, ਮੈਂ, ਅਸੀਂ ਸਾਰੇ ਇਹਨਾਂ ਚਾਵਾਂ ਦੇ ਵਿੱਚ ਨਿਹਾਲ ਹੋਈਏ। ਆਓ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆ ਔਰ ਤਿਆਰੀਆਂ ਦੇ ਜਿਹੜੇ ਸਮਾਗਮ ਨੇ ਉਹ ਤੁਹਾਨੂੰ ਵਿਖਾਉਂਦੇ ਆ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ, ਲਹਿੰਦੇ ਪੰਜਾਬ ਤੋਂ ਔਰ ਸ੍ਰੀ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ। ਮੈਂ ਹਾਂ ਮਸੂਦ ਮੱਲੀ, ਕੈਮਰਾਮੈਨ ਵਕਾਸ ਔਰ ਅਬਦੁਲ ਰਹਿਮਾਨ ਦੇ ਨਾਲ। ਵਾਹਿਗੁਰੂ 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 ਵਾਹਿਗੁਰੂ। जो हमारी बिद होती मेरे साबिद तुम हर जानो पे हम रुलते फिरते कोई बात ना पूछता गुर सतगुर संग किए हम थके तन तन गुर नानक जन तेरा तन तन गुर नानक जन तेरा जित मिलिए चुके सब सो संतापे शाही गुण तेरे पिता जानो नाई तेरी कमल जुगता
सतगुर नानक। सारी अपनी रसना नो पवित्र करो, शब्द नाल नाल पढ़ो। सब ते वड्डा सतगुर नानक, सब ते वड्डा सतगुर नानक। जिन कल राखी मेरी, जिन कल राखी मेरी। सब ते वड्डा सतगुर नानक, सब ते वड्डा सतगुर नानक। जिन कल राखी मेरी, जिन कल राखी मेरी। ज्ञान ध्यान किछ कर्म न जाना, ज्ञान ध्यान किछ कर्म न जाना। ज्ञान ध्यान किछ कर्म न जाना, सार न जाना तेरी, सार न जाना तेरी। सब ते वड्डा सतगुर नानक, सब ते वड्डा सतगुर नानक। जिन कल राखी मेरी, जिन कल राखी मेरी। जिसके सिर ऊपर तो स्वामी, जिसके सिर ऊपर तो स्वामी। सो दुख कैसा पावे, सो दुख कैसा पावे। बोल न जाने माया मदमाता, बोल न जाने माया मदमाता। मरना चीत न आवे, मरना चीत न आवे, मरना चीत न आवे, मरना चीत न आवे। सब ते वड्डा सतगुर नानक, सब ते वड्डा सतगुर नानक। जिन कल राखी मेरी, जिन कल राखी मेरी, जिन कल राखी मेरी, जिन कल राखी मेरी।
सतगुर का सबके बता सतगुर नानक सबके बता सतगुर नानक। अव्वल अल्लाह नूर अपाया कुदरत के सब बंदे। चल सकिए
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪ੍ਰੋਫੈਸਰ ਗੁਰਚਰਨ ਸਿੰਘ ਜੀ, ਜਿਨ੍ਹਾਂ ਦੇ ਜਥੇ ਨੇ ਆਪ ਜੀ ਨੂੰ ਇਲਾਹੀ ਕੀਰਤਨ ਦੁਆਰਾ ਨਿਹਾਲ ਕੀਤਾ। ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਗੁਰਮਤਿ ਸੰਗੀਤ ਦੁਆਰਾ ਆਪ ਸੰਗਤਾਂ ਦੀ ਸੇਵਾ ਕਰਦੇ ਰਹਿਣ। ਸੋ ਮੈਂ ਬੇਨਤੀ ਕਰਾਂਗਾ, ਕੇਵਲ 10 ਮਿੰਟਾਂ ਵਾਸਤੇ ਬਾਬਾ ਹਰਜੀਤ ਸਿੰਘ ਜੀ ਗੁਰੂ ਬੈਠੇ ਨੇ ਤੇ ਕਿਰਪਾ ਕਰਕੇ ਸਟੇਜ ਤੇ ਸਜਣ ਕਿਰਪਾਲਤਾ ਕਰਨ। ਉਹ ਆਪ ਸੰਗਤਾਂ ਨੂੰ ਇਲਾਹੀ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਪਹਿਲੀ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਸਾਡੇ ਕੋਲ ਇਸ ਵੇਲੇ ਜੋ ਦੀਵਾਨ ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਯੂਕੇ ਤੋਂ ਆਏ ਗੁਰਮੁਖ ਵੀਰ ਅਖੰਡ ਕੀਰਤੀ ਜਥਾ ਪਹੁੰਚ ਚੁੱਕਿਆ ਹੈ। ਕੁਝ ਸਮੇਂ ਤੱਕ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਕਿ ਸੰਗਤਾਂ ਦੇ ਚਰਨਾਂ 'ਚ ਕਿ ਵੱਧ ਤੋਂ ਵੱਧ ਸੰਗਤ ਦੀਵਾਨ ਦੇ ਵਿੱਚ ਆਉਣ ਦੀ ਕਿਰਪਾਲਤਾ ਕਰਨ। ਔਰ ਜਿਨ੍ਹਾਂ ਜਥਿਆਂ ਨੇ ਕੱਲ੍ਹ ਰਾਤ ਦੀ ਦੀਵਾਨ ਦੇ ਵਿੱਚ ਕੀਰਤਨ ਦੀ ਹਾਜ਼ਰੀ ਨਹੀਂ ਭਰੀ, ਉਹਨਾਂ ਨੂੰ ਅੱਜ ਸਮਾਂ ਦਿੱਤਾ ਜਾਏਗਾ। ਸੋ ਕਿਰਪਾ ਕਰਕੇ ਜਿੰਨੇ ਵੀ ਜਥੇ ਹਨ ਉਹ ਯੂਨੀਫਾਰਮ ਦੇ ਵਿੱਚ ਜੋ ਸਜਣ ਦੀ ਕਿਰਪਾਲਤਾ ਕਰਨ, ਤਾਂ ਕਿ ਸਾਰਿਆਂ ਨੂੰ ਗੁਰੂ ਘਰ ਵਿੱਚ ਹਾਜ਼ਰੀ ਭਰਨ ਦਾ ਜੋ ਹੈ ਉਹ ਮੌਕਾ ਮਿਲ ਸਕੇ। ਸੋ ਮੈਂ ਬੇਨਤੀ ਕਰਾਂਗਾ ਬਾਬਾ ਹਰਜੀਤ ਸਿੰਘ ਨੂੰ 10 ਮਿੰਟਾਂ ਵਾਸਤੇ ਸ਼ਬਦ ਦੁਆਰਾ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਮਿਟਿਆ ਅੰਧੇਰਾ ਚੰਦ ਚੜਿਆ, ਮਿਟਿਆ ਅੰਧੇਰਾ ਚੰਦ ਚੜਿਆ, ਮਿਟਿਆ ਅੰਧੇਰਾ ਚੰਦ ਚੜਿਆ, ਮਿਟਿਆ ਅੰਧੇਰਾ ਚੰਦ ਚੜਿਆ। ਗੁਰ ਪ੍ਰਸਾਦ ਸਹਿਜ ਕਰ ਪਾਇਆ, ਗੁਰ ਪ੍ਰਸਾਦ ਸਹਿਜ ਕਰ ਪਾਇਆ। ਮਿਟਿਆ ਅੰਧੇਰਾ ਚੰਦ ਚੜਿਆ, ਮਿਟਿਆ ਅੰਧੇਰਾ ਚੰਦ ਚੜਿਆ।
मिटिया अंधेरा चंद चढ़िया मिटिया अंधेरा चंद चढ़िया बुझ गई तृष्णा हरि जैसे अगाने बुझ गई तृष्णा हरि जैसे अगाने जप जप जीवा सारंग पाने जप जप जीवा सारंग पाने गुर प्रसाद सहज कर पाया गुर प्रसाद सहज कर पाया मिटिया अंधेरा चंद चढ़िया मिटिया अंधेरा चंद चढ़िया करन करावन शरण परिया करन करावन शरण परिया गुर प्रसाद सहज कर पाया गुर प्रसाद सहज कर पाया मिट्टी अंधेरा चंद चढ़िया मिट्टी अंधेरा चंद चढ़िया गुर प्रसाद सहज कर पाया गुर प्रसाद सहज कर पाया मिटिया अंधेरा चंद चढ़िया मिटिया अंधेरा चंद चढ़िया मिटिया अंधेरा चंद चढ़िया मिटिया अंधेरा चंद चढ़िया लाल जवे हर परे भंडार लाल जवे हर लाल जवे हर लाल जवे हर परे पंडार तोट न आवे तोट न आवे तोट न आवे जप निरंकार जप निरंकार लाल जवे हर परे
प्रसाद सहज कर पाया, मिटया अंधेरा चंद चढ़िया, 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 चंद चढ़िया, चंद चढ़िया। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਾਬਾ ਹਰਜੀਤ ਸਿੰਘ ਤਨਾ ਦੇ ਰਾਗ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਇਲਾਹੀ ਕਿਰਪਾ ਦੁਆਰਾ ਨਿਹਾਲ ਕੀਤਾ ਹੈ। ਸੋ ਹੁਣ ਮੈਂ ਬੇਨਤੀ ਕਰਾਂਗਾ ਲਾਹੌਰ ਤੋਂ ਆਏ ਗੁਰਸਿੱਖ ਬੱਚੀਆਂ ਕਾਕੀ ਤਰਨਜੀਤ ਕੌਰ ਜੀ 10 ਮਿੰਟਾਂ ਵਾਸਤੇ ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਇੱਕ ਸ਼ਬਦ ਦੁਆਰਾ ਹਾਜ਼ਰੀ ਪੜਨਗੇ। ਸੋ ਬੇਨਤੀ ਹੈ ਕਾਕੀ ਤਰਨਜੀਤ ਕੌਰ ਜੀ ਸਟੇਜ ਤੇ ਸਜਣੀ ਕਿਰਪਾਲਤਾ ਕਰਨ ਜੀ। ਸੋ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ ਕੱਲ ਸਵੇਰੇ ਜੋ ਖੰਡੇ ਬਾਟੇ ਦੀ ਪਹਲ ਛਕਾਈ ਜਾਏਗੀ, ਜਿਨ੍ਹਾਂ ਗੁਰਮੁਖ ਵੀਰਾਂ ਭੈਣਾਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੈ, ਕਿਰਪਾ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਸ਼ਹੀਦਾਂ ਦਾ ਜੰਡ ਸਾਹਿਬ ਹੈ, ਇਸ ਦੇ ਪਿਛਲੀ ਸਾਈਡ ਤੇ ਜੋ ਹਾਲ ਬਣਿਆ ਹੈ, ਕਿਰਪਾ ਕਰਕੇ ਠੀਕ 6 ਵਜੇ ਅੰਮ੍ਰਿਤ ਵੇਲੇ ਆਪ ਪਹੁੰਚਣ ਦੀ ਕਿਰਪਾਲਤਾ ਕਰੋ। ਨਾਲ ਬੇਨਤੀ ਹੈ ਕਿ ਜਿਨ੍ਹਾਂ ਪਾਸ ਕਕਾਰ ਨਹੀਂ ਹਨ ਉਹਨਾਂ ਨੂੰ ਕਕਾਰ ਵੀ ਮਿਲਣਗੇ। ਸਰ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਕੇਸ ਇਸ਼ਨਾਨ ਕਰਕੇ ਤੁਸੀਂ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਸੋ ਬੇਨਤੀ ਹੈ ਬੱਚਿਆਂ ਨੂੰ ਕਿ 10 ਮਿੰਟਾਂ ਵਾਸਤੇ ਸ਼ਬਦ ਰਾਹੀਂ ਆਪ ਸੰਗਤ ਨਿਹਾਲ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तन तन हमारे पार कर आया फिर मेरा सोहे बंक द्वार सगला बन हरा। दास जथे ਵੱਲੋਂ ਅਤੇ ਸਮੂਹ ਪਰਿਵਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖਾਂ ਤੇ ਕਰੋੜਾਂ ਵਾਰ ਵਧਾਈ 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 ਹੋਵੇ। ਬੋਲੇ ਸੋ ਨਿਹਾਲ। नानक दुनिया कैसी हुई, सालक मीत न रही कोई, पाई बंदी हेत चुकाया, दुनिया कारण दीन गवाया। वड पागी साध संगत जी, आप जिया दे चरना विच बेनती कर दी जावा। आपा सारिया ते परमात्मा दी बड़ी कृपा हुई है
ਦੇਸ਼ ਵਿਦੇਸ਼ਾਂ ਤੋਂ ਸਤਿਗੁਰ ਜੀ ਦੇ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਣ ਵਾਸਤੇ ਨਤਮਸਤਕ ਹੋਏ ਹਾਂ। ਸਤਿਗੁਰ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਸੋ ਆਪ ਜੀ ਵੱਡੇ ਭਾਗਾਂ ਵਾਲੇ ਹੋ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਨਾਨਕ ਦੁਨੀਆ ਕੈਸੀ ਹੋਈ ਹੈ। ਨਾਨਕ ਹੈ ਸਤਿਗੁਰੂ ਜੀ ਦੁਨੀਆ ਦੀ ਲੁਕਾਈ, ਇਹ ਜੀਵ ਇਹ ਸੰਸਾਰ ਵਿੱਚ ਨੀਵੇਂ ਪਾਸੇ ਜਾ ਰਹੇ ਹਨ। ਸਾਲਕ ਮੀਤ ਨ ਰਹਿਓ ਕੋਈ, ਸਹੀ ਜੀਵਨ ਸਹੀ ਰਸਤਾ ਦੱਸਣ ਵਾਲਾ ਮਿੱਤਰ ਕਦੇ ਕੋਈ ਲੱਭਦਾ ਨਹੀਂ, ਦਿਸਦਾ ਨਹੀਂ। ਪਾਈ ਬੰਦੀ ਹੇਤ ਚੁਕਾਇਆ, ਭਰਾਵਾਂ ਸੰਬੰਧੀਆਂ ਬੱਚਿਆਂ ਦੇ ਮੋਹ ਵਿੱਚ ਫਸ ਕੇ ਹੈ ਮਨੁੱਖ ਪਰਮਾਤਮਾ ਦਾ ਪਿਆਰ ਆਪਣੇ ਅੰਦਰੋਂ ਬੁਲਾਈ ਮੁਕਾਈ ਬੈਠੇ ਹਾਂ ਅਤੇ ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੇ ਖਾਤਰ ਆਤਮਕ ਜੀਵਨ ਦਾ ਸਰਮਾਇਆ ਹੀਰੇ ਜੈਸਾ ਜਨਮ ਗਵਾਈ ਜਾ ਰਿਹਾ ਹੈ। ਸੋ ਅੱਜ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਹੈ ਕਿ ਅਸੀਂ ਸਤਿਗੁਰ ਦੇ ਚਰਨਾਂ ਵਿੱਚ ਬੈਠੇ ਹਾਂ। ਸੋ ਸਾਧ ਸੰਗਤ ਜੀ, ਜਿਨ੍ਹਾਂ ਨੇ ਜਪਿਆ ਗਾਇਆ ਅਤੇ ਸੁਣਿਆ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਕਰ ਬਾਸ ਨ ਪਰਿਆਰੇ। ਜਿਨ੍ਹਾਂ ਮਾਨੁਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਸੁਣਿਆ ਹੈ, ਗੁਰੂ ਨਾਨਕ ਜੀ ਦੇਵ ਜੀ ਦੇ ਦਰਸ਼ਨ ਕੀਤੇ ਹੈ, ਉਹ ਜੀਵ ਉਹ ਮਨੁੱਖ ਇਨਸਾਨ ਜਨਮ ਮਰਨ ਤੇ ਗੇੜੇ ਵਿੱਚ ਕਦੀ ਨਹੀਂ ਪੈਂਦੇ। ਸੋ ਸਾਧ ਸੰਗਤ ਜੀ, ਅੱਜ ਅਸੀਂ ਸਾਰਿਆਂ ਨੇ ਬੇਨਤੀ ਕਰਨੀ ਹੈ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਵਡਿਆਈ, ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸੋ ਇਹ ਅਰਦਾਸ ਰੂਪੀ ਸ਼ਬਦ ਵਿੱਚ ਅਸਾਂ ਸਾਰਿਆਂ ਨੇ ਹਾਜ਼ਰੀ ਲਾਉਣੀ ਹੈ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਾਕੀ ਤਰਨਜੀਤ ਕੌਰ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਇਲਾਹੀ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਪਿਆਰੀ ਸਾਧ ਸੰਗਤ ਜੀ, ਜੋ ਸਾਡੇ ਦਰਮਿਆਨ ਇਸ ਵੇਲੇ ਸਾਡੇ ਸਾਰਿਆਂ ਦੇ ਅਤੀ ਸਤਿਕਾਰਯੋਗ ਐਡੀਸ਼ਨਲ ਸੈਕਟਰੀ ਰਾਣਾ ਸ਼ਾਹਿਦ ਸਾਹਿਬ ਦੀਵਾਨ ਦੇ ਵਿੱਚ ਜੋ ਸਵਾਇਮਾਨ ਹਨ, ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਅਮੀਰ ਸਿੰਘ ਜੀ, PSCPC ਦੇ ਹੋਰ ਮੈਂਬਰਾਂ, ਸਾਬਕਾ ਪ੍ਰਧਾਨ ਸਰਦਾਰ ਵਿਸ਼ਨ ਸਿੰਘ ਜੀ, ਡਾਕਟਰ ਮਹੀਪਾਲ ਸਿੰਘ ਜੀ, ਭਾਈ ਵਿਕਾਸ ਸਿੰਘ ਜੀ, ਭਾਈ ਸਰਬਤ ਸਿੰਘ ਜੀ, ਭਾਈ ਸਾਗਰ ਸਿੰਘ ਜੀ, ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ। ਸੋ ਪਿਆਰੀ ਸਾਧ ਸੰਗਤ ਜੀ, ਜਿੰਨੇ ਵੀ ਗੁਰਪੁਰਬ ਸੰਬੰਧੀ ਪ੍ਰੋਗਰਾਮ ਲਿਖੇ ਗਏ ਹਨ, ਇਸ ਦੇ ਵਿੱਚ ਟਰੱਸਟ ਪ੍ਰਾਪਰਟੀ ਬੋਰਡ, ਹੁਕੂਮਤ ਪਾਕਿਸਤਾਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਸੇਵਾਵਾਂ ਔਰ ਬਹੁਤ ਜ਼ਿਆਦਾ ਮਿਹਨਤ ਦੁਆਰਾ ਇਹ ਜੋ ਆਪਾਂ ਸਭ ਕੁਝ ਦੇਖ ਰਹੇ ਹਾਂ, ਇਹਨਾਂ ਦੀ ਕਾਵਸ਼ਾਂ ਦੇ ਨਾਲ ਸਭ ਕੁਝ ਗੁਰੂ ਸਾਹਿਬ ਸੇਵਕ ਲੈ ਰਹੇ ਹਨ। ਸੋ ਮੈਂ ਅੱਜ ਦਾ ਬਹੁਤਾ ਸਮਾਂ ਨਾ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਰਾਗੀ ਜਥੀ ਬੈਠੇ ਹਨ, ਉਹਨਾਂ ਨੇ ਵੀ ਕੀਰਤਨ ਦੁਆਰਾ ਹਾਜ਼ਰੀ ਭਰਨੀ ਹੈ। ਮੈਂ ਬੇਨਤੀ ਕਰਾਂਗਾ ਡਾਕਟਰ ਮਹੀਪਾਲ ਸਿੰਘ ਨੂੰ ਕਿ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। गुरु रूप परम सत्कारयोग साजनवाजी साध संगत जियो, फतेह का जवाब गज वज के देना। वाहिगुरू जी का खालसा वाहिगुरू जी की फतेह। आप सारे बहुत ही भागा वाले हो जो तन तन साहिब श्री गुरु नानक देव जी महाराज जी के पावन पवित्र अस्थान गुरुद्वारा श्री जन्म स्थान विखे सुशोभित हो और गुरु नानक देव जी महाराज की 553 बर्थडे प्रकाश पुरब नूं आपां सारे रल मिल के बहुत ही माण ते सत्कार नूं जी आयां नूं आखण वास्ते इत्थे बैठे हैं। प्यारी साजनवाजी साध संगत जियो, कहना बड़ा सौखा हुंदा है कि गुरपुरब आएगा, संगतां आणगियां, संगतां वास्ते किन्ने क प्रबंध होणगे, गल कीती जावे भावें उन्हां दे आण दी, गल कीती जावे उन्हां दी रहण दी, गल कीती जावे भावें उन्हां दे प्रशादे दी, सिक्योरिटी दी, तां इह एक बहुत वड्डा टीम वर्क हुंदा है। और सतगुर दी अपार बख्शिश कि पाकिस्तान दे विच इवैक्यू ट्रस्ट प्रॉपर्टी बोर्ड और पाकिस्तान सिख गुरुद्वारा प्रबंधक कमेटी ये सारे रल मिल के आप सारियां नूं जी आयां नूं आखण वास्ते, तुहाडीआं सारियां सहूलतां नूं नमस्कार करन वास्ते रल मिल के बहुत सारियां कोशिशां करदे हन। और फिर जिस दे विच साडे बहुत ही माणयोग प्रधान साहब पाकिस्तान सिख गुरुद्वारा प्रबंधक कमेटी और तिन्हां दी सारी टीम जो कि दिन रात मेहनत करदी है, उत्थे नालों नाल चूंकि एज ए गुरसिख ये साडे सारियां दा फर्ज है। बहुत सारियां कमियां कुताइयां रह जांदियां हन, पर मैं समझदा हां कि घर दे विच जिस वेले 5 मेहमान आ जाण ते उस दे विच भी कोई घाटा वाधा हो जाता है, पर जदों गुरु नानक देव जी महाराज दे इन्ने मेहमान आ जाण तां फिर तो मेरा मतलब है कि मेज़बान नूं हमेशा ये गल दिल दे विच रखनी चाहिदी है कि कोई गल नहीं, ये गुरु नानक देव जी महाराज दे मेहमान आन ते ये जदों गुरु नानक देव जी महाराज दे मेहमान आन, इन्हां दे दिल भी वड्डे होणगे, ये ते पुलां दी बख्शणहार भी हन। सो इस तो बाद अज मैं आप जी का बहुत समा ना लैंदे होया जिस व्यक्ति नूं आप सारियां दे विच स्टेज ते बुलाउण जा रहे हैं, मैं हकीकत दसां कि तुहाडे आण दे विच, तुहाडे वीज़े दे सारे प्रोसेस दे विच, फिर वाघा बॉर्डर तो लैके ते वापसी दे जाण तक जिन्ना क दिन रात उन्होंने ये सेवा की है, मैं समझदा कि किसी गुरसिख तो काम नहीं। भावें
ਉਹ ਅਕੋਮੋਡੇਸ਼ਨ ਦੀ ਗੱਲ ਹੋਵੇ, ਭਾਵੇਂ ਲੰਗਰ ਦੀ ਗੱਲ ਹੋਵੇ, ਤੇ ਭਾਵੇਂ ਉਹ ਇੱਥੇ ਦੀ ਸਿਕਿਉਰਿਟੀ ਦੀ ਗੱਲ ਹੋਵੇ। ਮੇਰਾ ਭਾਵ ਹੈ ਸਾਡੇ ਐਡੀਸ਼ਨਲ ਸੈਕਟਰੀ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਰਾਣਾ ਸ਼ਾਹ ਸਲੀਮ ਸਾਹਿਬ ਤੋਂ, ਜੋ ਕਿ ਉਚੇਚੇ ਤੌਰ ਤੇ ਦਿਨ ਰਾਤ ਮਿਹਨਤ ਕਰਦੇ ਹੋਇਆ, ਔਰ ਫਿਰ ਇਹਨਾਂ ਦੀ ਸਾਰੀ ਟੀਮ, ਇਹਨਾਂ ਦੇ ਡਿਪਟੀ ਸੈਕਟਰੀ ਸੈਫ ਸਾਹਿਬ, ਜੋ ਕਿ ਦਿਨ ਰਾਤ ਨਾ ਸੁੱਤੇ ਔਰ ਸਿਰਫ ਇੱਕ ਹੀ ਗੱਲ ਕਰਦੇ ਹਨ ਕਿ ਜਿੰਨੇ ਕਿ ਅਸੀਂ ਸੇਵਾ ਕਰ ਸਕੀਏ ਉਹਨਾਂ ਕਿ ਸਾਡੇ ਤੇ ਇਹ ਫਰਜ਼ ਹੈ। ਸੋ ਸਾਡਾ ਵੀ ਫਰਜ਼ ਹੈ ਕਿ ਆਪਾਂ ਉਹਨਾਂ ਨੂੰ ਪਿਆਰ ਤੇ ਸਤਿਕਾਰ ਨਾਲ ਸਟੇਜ ਤੇ ਬੁਲਾਈਏ। ਮੈਂ ਬੇਨਤੀ ਕਰਾਂਗਾ ਰਾਣਾ ਸ਼ਾਹ ਸਲੀਮ ਸਾਹਿਬ ਨੂੰ, ਜੋ ਕਿ ਐਡੀਸ਼ਨਲ ਸੈਕਟਰੀ ਹਨ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ, ਜੋ ਕਿ ਨਾ ਸਿਰਫ ਪਾਕਿਸਤਾਨ ਦੇ ਗੁਰਤਾਵਾਂ ਦੀ ਗੱਲ ਤੁਹਾਡੇ ਨਾਲ ਕਰਨਗੇ, ਬਲਕਿ ਹੋ ਸਕਦਾ ਹੈ ਕਿ ਉਹ ਜੋ ਇਤਿਹਾਸ ਤੁਹਾਨੂੰ ਦੱਸੇ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਤੁਹਾਨੂੰ ਦੱਸੇ, ਉਹਨਾਂ ਨੂੰ ਸ਼ਾਇਦ ਸਾਡੇ ਤੋਂ ਜ਼ਿਆਦਾ ਪਤਾ ਹੋਵੇ। ਸੋ ਮੈਂ ਬੇਨਤੀ ਕਰਾਂਗਾ ਰਾਣਾ ਸ਼ਾਹ ਸਲੀਮ ਸਾਹਿਬ ਨੂੰ ਕਿ ਉਹ ਸਟੇਜ ਤੇ ਆਣ ਤੇ ਆਪਣੇ ਵਿਚਾਰ ਆਪ ਸਾਰਿਆਂ ਨਾਲ ਸਾਂਝੇ ਕਰਨ। बिस्मिल्लाहिर्रहमानिर्रहीम। अस्सलाम वालेकुम। वाहेगुरु जी का खालसा, वाहेगुरु जी की फतेह। मैं सबसे पहले बहुत शुक्रगुजार हूँ पाकिस्तान सिख गुरुद्वारा प्रबंधक कमेटी के प्रेसिडेंट साहब जनाब सरदार अमीर सिंह साहब का, और इसके बाद जनाब डॉक्टर मिनपाल साहब का, और अपने जितने भी मेरे मोअज़्ज़ज़ PSGPC के मेंबरान हैं उनका, और साबका प्रधान जनाब बिशन सिंह साहब का, कि जिन्होंने मुझे टाइम दिया और मुझे ये टाइम बख्शा। और मैं ये समझता हूँ कि ये जो वक़्त है ये बड़ा ही कीमती वक़्त है, और इस कीमती वक़्त के अंदर अगर कुछ लम्हे मैं भी गुजार लूँ तो शायद ये मेरी खुशकिस्मती है। मैं सबसे पहले आप तमाम आने वाले यात्रियों को, जो मेरे सिख बहन भाई हैं, मेरी माएँ हैं, और जो हमारे हिंदू भाई हैं, हिंदू बहनें हैं और माएँ हैं, जो बड़े बड़े दूर से आए हैं, पाकिस्तान के बड़े तूलो अरज से आए हैं, बड़ी मुश्किलात काट के आए हैं, अपने बड़े प्यारों को घर में छोड़ के आए हैं। कोई बुज़ुर्गों को छोड़ के आया है, तो कोई बच्चों को छोड़ के आया है, कोई अपनी बड़ी मजबूरियों को भी छोड़ के आ गया है। तो आपका यहाँ पे आना आपके नसीब में हो, और आपके बच्चों के नसीब में हो, और आपकी नस्लों के नसीब में हो। मैं ये समझता हूँ जिन चीज़ों को, जिन मजबूरियों को और जो दुनियावी चीज़ों को आप छोड़ के आ गए हैं यहाँ पे, तो ये आपकी बड़ी खुशकिस्मती है। आप बड़ी मुक़द्दस धरती के ऊपर तशरीफ़ ला चुके हैं, और जब आप इस धरती के ऊपर आए होंगे तो यकीनन आपको इस धरती का इतिहास, इस धरती के ऊपर आने से पहले और आने के बाद, शायद आप में से बहुत सारे ऐसे यात्री सहबान और हमारी बहनें, हमारी माएँ ऐसी होंगी जो पहली दफ़ा यहाँ पे तशरीफ़ लाई होंगी। और जब मैं यात्रियों को देखता हूँ ख़ुसूसी तौर पे, जब उनके ऊपर मैं नज़र डालता हूँ, जो हमारे लिए बहुत ही मोहतरम हैं, उनके अंदर से एक ख़ास किस्म का ईमान की रोशनी आती है। उनकी आँखों से, उनकी बातचीत से, उनके बिहेवियर से, उनके बैठने से, उनके उठने से पता चलता है कि ये उस सच्चे गुरु के पैरोकार हैं, जिन्होंने आज से तकरीबन 550 साल पहले यहाँ पे अपना प्रकाश किया था। मैं आपको बहुत बधाई देता हूँ कि आप उस गुरु के पैरोकार हैं, जिस गुरु ने पूरी न सिर्फ इस इलाके में बल्कि पूरी दुनिया में एक सच्चाई का पैगाम दिया। ऐसी सच्चाई जिसके ऊपर उन्होंने अपनी माल को, अपनी जान को, अपने आराम को, इवन अपनी औलाद को भी कुर्बान किया, और अगर लेके आए तो सच्चाई को सामने लेके आए। उन्होंने लहना से गुरु अंगद साहब बना दिया, और ऐसा सबक देंगे रहती दुनिया को कि जो भी सच्चाई के ऊपर कायम रहेगा,
जो भी अपनी कुर्बानी देगा, अपने आराम की कुर्बानी देगा, अपने माल की कुर्बानी देगा और इंसानियत के लिए देगा, तो वो मेरे जिस्म का हिस्सा है। ये हमारे गुरु साहब जो है ये फरमा गए। और आप कितने खुशकिस्मत हैं कि आज आप उसी स्थान में बैठे हुए हैं जहां पे वो गुरु साहब प्रकाश होते हैं, जहां से वो तालीमात लेके चलते हैं और पूरी दुनिया का सफ़र करते हैं। उन्होंने कोई इलाका नहीं छोड़ा, खा वो अफ्रीका हो, खा वो अरबिस्तान हो, खा वो पाकिस्तान हो, खा वो इंडिया हो, खा वो नेपाल हो, हर जगह पे वो गए। वो कारोबार करने नहीं गए थे, वो वहां पे आराम करने नहीं गए थे, वो तो सच्चाई को लेके गए थे, सच्चाई का उन्होंने प्रचार करने के लिए गए थे। तो आज उन्होंने साबित कर दिया है कि 550 साल बाद भी उनके नाम लेवा लोग जो हैं आज यहाँ पे मौजूद हैं। बोले सो निहाल। मैं ये समझता हूँ कि ऐसे गुरु जो सच्चाई को साथ लेके चले, आपकी रगों में, आपकी सोच में, आपके ईमान में, आपके यकीन में वो सच्चाई दौड़ रही है कि जो आपको जिसने मजबूर किया है यहाँ पे आने के लिए। मेरी दुआ है, मेरी अरदास है कि आपकी वो सच्चाई, आपका वो ईमान, आपका वो यकीन हमेशा हमेशा आपके साथ रहे और इंसानियत का वो जो दरस दे गए थे उसके ऊपर हम पाबंद भी रहें और अपने आने वाली नस्लों को और अपने साथ वाले लोगों को इसका प्रचार भी करते रहें। मैं आपको इसके साथ साथ ये ज़रूर बताना चाहता हूँ कि हमारे जितने भी गुरु साहिबान थे, उन्होंने अपना आज अपनी कौम के लिए, इंसानियत के लिए, उनके कल के लिए कुर्बान कर दिया था। और उनकी कुर्बानियाँ इतना रंग लेके आईं कि दुनिया की कोई भी NGO, दुनिया की कोई भी ऑर्गेनाइजेशन, दुनिया की कोई भी हुकूमत ऐसी नहीं है जहाँ पे 24 घंटे लंगर चलता हो, जहाँ पे 24 घंटे ऐसे लोगों को खाना खिलाया जाए, खा वो अमीर हो, खा वो गरीब हो, खा वो ऊंचा हो, खा वो नीचे हो, खा वो किसी भी इलाके से हो, किसी भी मज़हब से हो, लेकिन उसके लिए लंगर बंद नहीं है, उसके लिए ये गुरु साहब का दरवाज़ा बंद नहीं है, उसके लिए गुरु साहब ने कोई पाबंदी नहीं लगाई कि आपने सुबह आना है या शाम को आना है, हर वक्त आ सकते हैं। कितने कर्म वाले वो जो गुरु थे कि वो कितना सच्चाई का सबक दे के गए। मैं आपसे अपील करूंगा, जिस तरीके से उन्होंने अपने दरवाजे खोले, आप भी आज अपने दिल और दिमाग के, अपनी सोच के दरवाजे खोल के जाइएगा और इन दरवाज़ों के अंदर सच्चाई को समेट के जाइएगा। महाराज आपके सामने बराजमान हैं, इनसे रूहानियत लेके जाइएगा, क्योंकि ए जड़ी रूहानियत है ए बेसिकली तुहाडे वास्ते सिर्फ नहीं है, ए तुहाडी नस्लां वास्ते है। और अगर ए रूहानियत तुहाडे अंदर उतर गई तो गुरु साहब दी जड़ी रूह है, गुरु साहब दी जड़ी रूह इथों प्रवास कर गई है, वो भी तस्कीन च आ जाएगी। तो अज असी छोटी छोटी चीज़ां बर्दाश्त नहीं कर सकते। सानू अज किधरे देर हो जाए वो भी सानू बर्दाश्त नहीं, आज सानू कोई बंदा कुछ कह दे वो भी सानू बर्दाश्त नहीं, आज सानू कोई बंदा गल कर दे वो भी सानू बर्दाश्त नहीं, आज कोई कह दे कि पीछे हट जा वो भी सानू बर्दाश्त नहीं। लेकिन तुसी देखो कि गुरु साहब उन्हां दे पैरोकारां ने उल्टियां खल्लां अपनियां लवा दित्तियां, सिर अपने जड़े ने ना उड़वा दिते, ट्रेनां थले आ गए, वो जिंदा जलाए गए। मैं उस लंबे इतिहास विच नहीं जाना चाहता, लेकिन यह उही जगह है, यह उही जगह है जिथे साका ननकाना भी होया सी। वो भी एक कुर्बानी दे के गए, वो भी कुर्बानी सानू बातल दे खिलाफ जंग लड़न दी दे के गए कि बातल दे सामने झुकना नहीं है। एक सबक सानू साका पंजा वाले भी दे के चले गए। साका पंजा वाले जेडे तुसी देखो कितने कड़ियल जवान सन, प्रताप साहब और
ਉਹਨਾਂ ਨੇ ਕਿਸ ਤਰੀਕੇ ਨਾਲ ਹਰ ਚੀਜ਼ ਉਹਨਾਂ ਨੇ ਆਪਣੀ ਕੁਰਬਾਨ ਕੀਤੀ ਔਰ ਇੱਥੇ ਆ ਕੇ ਤਸ਼ਰੀਫ ਫਰਮਾਉਂਦੇ ਨੇ ਔਰ ਆਪਣੀ ਸਾਰੀ ਜ਼ਿੰਦਗੀ ਉਹਨਾਂ ਨੇ ਵਕਫ ਕੀਤੀ ਕਿ ਮੈਂ ਗੁਰਦੁਆਰਾ ਸਾਹਿਬ ਵਾਸਤੇ ਰਵਾਂਗਾ। ਲੇਕਿਨ ਉਸ ਜਵਾਨੀ ਦੇ ਅੰਦਰ ਦੇਖੋ ਉਹ 26 ਮਾਰਚ 1884 ਵਿੱਚ ਪੈਦਾ ਹੋਏ ਔਰ 1922 ਵਿੱਚ ਉਹਨਾਂ ਨੇ ਕੁਰਬਾਨੀ ਦੇ ਦਿੱਤੀ ਟ੍ਰੇਨ ਦੇ ਅੱਗੇ ਆ ਕੇ। ਉਹਨਾਂ ਨੇ ਕਿਹਾ ਅਗਰ ਮੇਰਾ ਗੁਰੂ ਸਾਹਿਬ ਪੱਥਰ ਨੂੰ ਹੱਥ ਨਾਲ ਰੋਕ ਸਕਦਾ ਹੈ ਤੇ ਮੈਂ ਵੀ ਗੁਰੂ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਵਾਸਤੇ ਇਸ ਟ੍ਰੇਨ ਨੂੰ ਆਪਣੀ ਜਾਨ ਦੇ ਕੇ ਰੋਕ ਲਾਂਗਾ। ਉਹ ਬੇਸਿਕਲੀ ਜਾਨ ਉਹਨਾਂ ਨੇ ਦਿੱਤੀ ਸੀ, ਉਹਨਾਂ ਨੇ ਕੁਰਬਾਨੀ ਦਿੱਤੀ ਸੀ, ਸੱਚਾਈ ਦੇ ਨਾਲ ਖੜੇ ਹੋ ਗਏ ਸੀ ਔਰ ਬਾਤਲ ਨੂੰ ਰੋਕਣ ਦੀ ਕੁਰਬਾਨੀ ਦਿੱਤੀ ਸੀ। ਔਰ ਅੱਜ ਜੋ ਸਾਨੂੰ ਸਬਕ ਦੇ ਗਏ, ਸਾਨੂੰ ਇਹਨਾਂ ਦੀ ਸਾਰਿਆਂ ਦੀ ਆਪਣੇ ਸ਼ਹੀਦਾਂ ਦੀ ਕੁਰਬਾਨੀਆਂ ਵੀ ਯਾਦ ਰੱਖਣੀਆਂ ਨੇ। ਅਸੀਂ ਜਿਹੜੇ ਮਕਸਦ ਇੱਥੇ ਲੈ ਕੇ ਆਏ ਹਾਂ, ਸਾਡੇ ਸਾਹਮਣੇ ਮਹਾਰਾਜ ਜਿਹੜੇ ਬਿਰਾਜਮਾਨ ਨੇ ਇਹ ਵੀ ਸਾਨੂੰ ਸਬਕ ਇਹੀ ਦਿੰਦੇ ਨੇ। ਹਰ ਰੋਜ਼ ਇੱਕ ਸਬਕ ਸਾਡੇ ਸਾਹਮਣੇ ਗੁਰਦੁਆਰੇ ਸਾਹਿਬ ਦੇ ਸਾਹਮਣੇ ਲਿਖਿਆ ਜਾਂਦਾ ਹੈ। ਸਾਨੂੰ ਉਸ ਸਬਕ ਨੂੰ ਆਪਣੇ ਅੰਦਰ ਉਤਾਰਨਾ ਹੈ, ਉਹਦੇ ਉੱਤੇ ਅਸੀਂ ਅਮਲ ਕਰਨਾ ਹੈ ਤਾਂ ਕਿ ਅਸੀਂ ਇਨਸਾਨੀਅਤ ਦੀ ਖਿਦਮਤ ਕਰ ਸਕੀਏ। ਇਸ ਦੇ ਨਾਲ ਨਾਲ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਿਰਫ ਇਹ ਦੱਸਣਾ ਚਾਹਾਂਗਾ, ਅਗਰ ਗੁਰੂ ਸਾਹਿਬ ਦੇ ਬਾਰੇ 'ਚ ਗੱਲਾਂ ਕੀਤੀਆਂ ਜਾਣ ਤੇ ਉਹ ਗੱਲਾਂ ਖਤਮ ਨਹੀਂ ਹੋ ਸਕਦੀਆਂ ਔਰ ਇਤਨੀ ਗੱਲਾਂ ਨੇ। ਅਗਰ ਉਹਨਾਂ ਦੇ ਪ੍ਰਕਾਸ਼ ਤੋਂ ਸ਼ੁਰੂ ਕਰੀਏ ਔਰ ਕਰਤਾਰਪੁਰ ਤੱਕ ਲੈ ਕੇ ਜਾਈਏ ਤੇ ਸ਼ਾਇਦ ਸਮੇਂ ਖਤਮ ਹੋ ਜਾਣਗੇ, ਲੇਕਿਨ ਉਹਨਾਂ ਦੀ ਗੱਲਾਂ ਤੇ ਉਹਨਾਂ ਦੇ ਵਾਕਿਆਤ ਖਤਮ ਨਹੀਂ ਹੋ ਸਕਦੇ ਔਰ ਸ਼ਾਇਦ ਅਸੀਂ ਕਿਤਾਬਾਂ ਲਿਖ ਕੇ ਵੀ ਉਹਨਾਂ ਨੂੰ ਸਮੋ ਨਾ ਸਕੀਏ। ਲੇਕਿਨ ਉਹਦਾ ਪੈਗਾਮ ਇੱਕ ਹੀ ਸੀ, ਗੁਰੂ ਸਾਹਿਬ ਦਾ, ਉਹ ਸੱਚਾਈ ਸੀ। ਉਹ ਸੱਚਾਈ ਸੀ ਔਰ ਸੱਚੀ ਗੱਲਾਂ ਕਰਦੇ ਸਨ ਕਿ ਸੱਚਾ ਹੀ ਸੌਦਾ ਕਰਦੇ ਸਨ। ਅੱਜ ਜਿੱਥੇ ਤੁਸੀਂ ਤਸ਼ਰੀਫ ਲੈ ਕੇ ਗਏ ਸੋ ਕਿਤਨੀ ਮੁਕੱਦਸ ਜਗ੍ਹਾ ਸੀ ਉਹ। ਯਕੀਨ ਕਰੋ ਕਿ ਐਸੀ ਜਗ੍ਹਾ ਸੀ, ਮੈਂ ਕਹਿੰਦਾ ਉਹ ਇੱਕ ਐਸੀ ਇੰਟਰਨੈਸ਼ਨਲ ਜਗ੍ਹਾ ਬਣ ਸਕਦੀ ਹੈ ਕਿ ਇਹ ਉਹ ਜਗ੍ਹਾ ਹੈ ਜਿੱਥੋਂ ਸੱਚਾਈ ਦੇ ਚਸ਼ਮੇ ਫੁੱਟੇ ਸੀ ਔਰ ਉਹ ਐਸੇ ਚਸ਼ਮੇ ਫੁੱਟੇ ਕਿ ਹੁਣ ਕੈਨੇਡਾ ਤੋਂ ਲੈ ਕੇ ਤੇ ਆਸਟ੍ਰੇਲੀਆ ਤੀਕਰ ਪੂਰੇ ਬਰੇ ਆਸਮਾਂ ਦੇ ਅੰਦਰ ਹਰ ਜਗ੍ਹਾ ਦੇ ਉੱਤੇ ਉਹਨਾਂ ਦੇ ਨਾਮ ਲੇਵਾ ਨੇ। ਔਰ ਕਿਤਨੇ ਅਜ਼ੀਮ ਗੁਰੂਆਂ ਦੇ ਤੁਸੀਂ ਪੈਰੋਕਾਰ ਹੋ ਔਰ ਗੁਰੂ ਆਂਦੇ ਨੇ ਕਿ ਅਸੀਂ ਤੁਹਾਨੂੰ ਪਹਿਚਾਨ ਦੇਣਾ ਚਾਹੁੰਦੇ ਹਾਂ। ਐਸੀ ਪਹਿਚਾਨ ਤੁਹਾਨੂੰ ਦੇ ਕੇ ਗਏ ਗੁਰੂ ਸਾਹਿਬ। ਉਹਨਾਂ ਨੇ ਕਿਹਾ ਮੇਰੇ ਪੈਰੋਕਾਰ ਜਿਹੜੇ ਵੀ ਹੋਣਗੇ ਉਹਨਾਂ ਨੂੰ ਅੱਜ ਤੋਂ ਬਾਅਦ ਸਿੰਘ ਕਿਹਾ ਜਾਏਗਾ, ਯਾਨੀ ਸ਼ੇਰ ਕਿਹਾ ਜਾਵੇਗਾ ਔਰ ਇਹਨਾਂ ਸ਼ੇਰਾਂ ਦੀ ਇੱਕ ਪਹਿਚਾਨ ਹੋਏਗੀ। ਉਹ ਬੇਸ਼ੱਕ ਹਜ਼ਾਰ ਬੰਦਿਆਂ 'ਚ ਲੱਖਾਂ 'ਚ ਵੀ ਖੜੇ ਹੋਣਗੇ, ਪਤਾ ਚੱਲੇਗਾ ਇਹ ਸ਼ੇਰ ਹੈ, ਇਹ ਪਗੜੀ ਵਾਲੇ ਸ਼ੇਰ ਨੇ। ਔਰ ਮੈਨੂੰ ਇਹ ਦੱਸੋ ਕਿ ਇਹ ਪਹਿਚਾਨ ਦੁਨੀਆ ਦੇ ਕਿਸੇ ਵੀ ਅੱਜ ਤੱਕ ਕਿਸੇ ਵੀ ਆਲਮ ਨੇ, ਕਿਸੇ ਵੀ ਵਲੀ ਨੇ ਨਹੀਂ ਦਿੱਤੀ ਜਿਹੜੀ ਪਹਿਚਾਨ ਤੁਹਾਨੂੰ ਮਿਲੀ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ ਕਹਿੰਦੇ ਨੇ ਸਰਦਾਰ ਸਾਹਿਬ ਆ ਗਏ ਨੇ ਔਰ ਤੁਹਾਨੂੰ ਪਤਾ ਹੈ ਸਰਦਾਰ ਕਿਹਨੂੰ ਕਿਹਾ ਜਾਂਦਾ ਹੈ? ਸਰਦਾਰ ਕਿਹਾ ਜਾਂਦਾ ਹੈ ਜਿਹੜਾ ਸਰਬਰਾਹ ਹੋਵੇ, ਯਾਨੀ ਤੁਸੀਂ ਸਰਬਰਾਹੀ ਕਰ ਰਹੇ ਹੋ ਸੱਚਾਈ ਦੀ, ਇਸ ਵਾਸਤੇ ਸਰਦਾਰ ਕਿਹਾ ਜਾਂਦਾ ਹੈ। ਸਰਦਾਰ ਇਸ ਵਾਸਤੇ ਕਿਹਾ ਜਾਂਦਾ ਹੈ ਤੁਸੀਂ ਬਾਤਲ ਦੇ ਖਿਲਾਫ ਖੜੇ ਹੋ ਜਾਂਦੇ ਹੋ, ਤੁਸੀਂ ਝੂਠ ਦੇ ਖਿਲਾਫ ਖੜੇ ਹੋ ਜਾਂਦੇ ਹੋ, ਤੁਸੀਂ ਆਪਣੇ ਆਰਾਮ ਦੇ ਖਿਲਾਫ ਖੜੇ ਹੋ ਜਾਂਦੇ ਹੋ, ਤੁਸੀਂ ਆਪਣੀ ਕੁਰਬਾਨੀ ਦੇਣ ਵਾਸਤੇ ਖੜੇ ਹੋ ਜਾਂਦੇ ਹੋ। ਇਸ ਵਾਸਤੇ ਤੁਹਾਨੂੰ ਸਿੰਘ ਕਿਹਾ ਗਿਆ ਸੀ। ਔਰ ਤੁਸੀਂ ਦੇਖੋ ਇੱਥੇ ਸਾਡੇ ਨਾਲ 5 ਪਿਆਰੇ ਆਏ ਨੇ, ਕਿਆ ਅਜ਼ੀਮ ਵਾਕਿਆ ਹੋਇਆ ਸੀ। ਮੈਂ ਉਹਦੀ ਡਿਟੇਲ ਤੁਹਾਡੇ ਨਾਲ ਜ਼ਿਆਦਾ ਸ਼ੇਅਰ ਨਹੀਂ ਕਰਾਂਗਾ ਕਿ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਇੱਕ ਇੱਕ ਨੂੰ ਕਰਕੇ, ਕਿਸ ਤਰ੍ਹਾਂ ਸਮੇਂ ਹੋਇਆ ਔਰ ਲੋਕ ਕਿਸ ਤਰ੍ਹਾਂ ਖਾਮੋਸ਼ੀ ਤਾਰੀ ਹੋਈ। ਲੋਕ ਇਹੀ ਸਮਝਦੇ ਰਹੇ ਕਿ ਇਹ ਜਿਹੜੇ ਇਹ ਹੁਣ ਇੱਥੋਂ ਇਸ ਦੁਨੀਆ ਤੋਂ ਚਲੇ ਗਏ ਨੇ, ਲੇਕਿਨ ਇੱਕ ਇੱਕ ਕਰਕੇ ਜਦੋਂ 5 ਪਿਆਰੇ ਉਹਨਾਂ ਨੇ ਸਾਹਮਣੇ ਕੀਤੇ ਕਿ ਇਹ 5 ਖੜੇ ਨੇ, ਫਿਰ ਉਹਨਾਂ ਨੇ ਕਿਸ ਤਰੀਕੇ ਨਾਲ ਹਰ ਚੀਜ਼ ਨੂੰ ਇਕੱਠਾ ਕੀਤਾ, ਕਰਨ ਤੋਂ ਬਾਅਦ ਆਪਣਾ ਖੰਡਾ ਸਾਹਿਬ ਚਲਾਇਆ ਔਰ ਕਿਹਾ ਕਿ ਹੁਣ ਅੱਜ ਤੋਂ ਬਾਅਦ ਤੁਸੀਂ ਇਹ ਇਕੱਲੇ ਬਣ ਗਏ ਹੋ ਕਿ ਅਗਰ ਸਾਡੇ ਨਾਲ ਕੋਈ ਸੱਚਾਈ ਨਾਲ ਗੱਲ ਕਰੇਗਾ ਤੇ ਬੜੇ ਮਿੱਠੇ ਆ, ਅਗਰ ਸਾਡੇ ਨਾਲ ਕੋਈ ਬੁਰਾਈ ਨਾਲ ਗੱਲ ਕਰੇਗਾ ਤੇ ਅਸੀਂ ਫਿਰ ਇਸ ਖੰਡੇ ਨੂੰ ਉਲਟਾ ਵੀ ਚਲਾਣਾ ਜਾਣਦੇ ਆ। ਇਤਨੀ ਅਜ਼ੀਮ ਗੁਰੂ, इतने अजीम एक एक गुरु दी मैं तालीमात तुहानू दसा, यकीन करो मैं कहना तुहानू किधरे होर दरवाजे ते जाने की जरूरत नहीं पएगी। बोले सो निहाल। इतनी अजीम टीचिंग्स, इतना अजीम के दिल दे अंदर उतर जाता है
ਇਹ ਜਦੋਂ ਰਾਗੀ ਸਾਹਿਬ ਸਾਡੇ ਜਿਹੜੇ ਨੇ ਇਹ ਜਦੋਂ ਪੜ੍ਹਦੇ ਨੇ, ਇਹ ਜਦੋਂ ਸਾਨੂੰ ਇੱਥੇ ਕਲਾਮ ਆਪਣਾ ਸੁਣਾਉਂਦੇ ਨੇ, ਇਹ ਕਲਾਮ ਐਸੇ ਸਾਡੇ ਅੰਦਰ ਉਤਰਦਾ ਹੈ ਜਿਵੇਂ ਖੂਨ ਰਗਾਂ ਦੇ ਅੰਦਰ ਚੱਲਦਾ ਹੈ। ਇਹਨੂੰ ਜ਼ਰਾ ਤੁਸੀਂ ਸੋਚ ਕੇ, ਜ਼ਰਾ ਆਪਣੀ ਅੱਖਾਂ ਬੰਦ ਕਰਕੇ ਔਰ ਆਪਣਾ ਪੂਰਾ ਖਿਆਲ ਇਹਨਾਂ ਦੇ ਅੰਦਰ ਸਮੋ ਕੇ ਤੁਸੀਂ ਇਹਨੂੰ ਸੁਣੋ, ਤੁਹਾਨੂੰ ਸਮਝ ਆਏਗੀ ਕਿ ਗੁਰੂ ਸਾਹਿਬ ਕੀ ਫਰਮਾ ਰਹੇ ਨੇ। ਤੁਹਾਡਾ ਦਿਲ ਹੀ ਨਹੀਂ ਕਰੇਗਾ ਕਿ ਤੁਸੀਂ ਇੱਥੋਂ ਉੱਠ ਜਾਓ, ਤੁਹਾਨੂੰ ਇਹ ਸਮੇਂ ਬੀਤਦੇ ਪਤਾ ਹੀ ਨਹੀਂ ਚੱਲੇਗਾ। ਤੇ ਇਤਨੇ ਅਜ਼ੀਮ ਗੁਰੂਆਂ ਦਾ ਜਦੋਂ ਪੈਗਾਮ ਆਉਂਦਾ ਹੈ, ਜਦੋਂ ਉਹਨਾਂ ਦੀ ਟੀਚਿੰਗਸ ਆਉਂਦੀਆਂ ਨੇ, ਤੇ ਅਫਸੋਸ ਨਾਲ ਕਹਿਣਾ ਪੈਂਦਾ ਜੋ ਹੀ ਅਸੀਂ ਬਾਹਰ ਜਾਂਦੇ ਹਾਂ ਇਸ ਸਥਾਨ ਤੋਂ, ਸਾਡੀ ਸੋਚ ਚੇਂਜ ਕਿਉਂ ਹੋ ਜਾਂਦੀ ਹੈ। ਹਾਲਾਂਕਿ ਸਾਨੂੰ ਸਿੰਘ ਦਾ ਲਫ਼ਜ਼ ਦੇ ਦਿੱਤਾ ਗਿਆ, ਕਿਆ ਅਸੀਂ ਬਾਹਰ ਜਾ ਕੇ ਸਿੰਘ ਨਹੀਂ ਰਹਿੰਦੇ? ਕਿਆ ਬਾਹਰ ਜਾ ਕੇ ਅਸੀਂ ਕੌਰ ਨਹੀਂ ਰਹਿੰਦੇ? ਜਦੋਂ ਉਹਨਾਂ ਨੇ ਸਿੰਘ, ਜਦੋਂ ਉਹਨਾਂ ਨੇ ਸ਼ੇਰ ਔਰ ਸ਼ੇਰਨੀਆਂ ਬਣਾ ਦਿੱਤਾ ਤੇ ਸਾਨੂੰ ਉਹ ਸ਼ੇਰ ਔਰ ਸ਼ੇਰਨੀਆਂ, ਜਿਹੜਾ ਵੀ ਇਹਦਾ ਮਤਲਬ ਹੈ ਨਹੀਂ ਕਿ ਤਲਵਾਰਾਂ ਉਠਾ ਲਓ, ਉਹਨਾਂ ਦਾ ਮਤਲਬ ਹੈ ਵੇ ਕਿ ਕੁਰਬਾਨੀ ਦੇ ਦਿਓ, ਉਹਨਾਂ ਦਾ ਮਤਲਬ ਹੈ ਵੇ ਸੱਚਾਈ ਨਾਲ ਖੜੇ ਹੋ ਜਾਓ, ਡਟ ਜਾਓ, ਲੇਕਿਨ ਕਿਸੇ ਬੁਰਾਈ ਦੇ ਸਾਹਮਣੇ, ਕਿਸੇ ਝੂਠ ਦੇ ਸਾਹਮਣੇ ਝੁਕਣਾ ਨਹੀਂ ਹੈ, ਭਾਵੇਂ ਉਹ ਤੁਹਾਡੇ ਘਰ ਵਾਲੇ ਕਿਉਂ ਨਾ ਹੋਣ। ਬਾਬਾ ਗੁਰੂ ਨਾਨਕ ਦੇਵ ਜੀ ਦੇਖ ਲਓ ਕਿਸ ਤਰੀਕੇ ਨਾਲ ਆਪਣੇ, ਕੌਣ ਹੈ ਜਿਹੜਾ ਆਪਣੇ ਮਾਂ-ਬਾਪ ਨੂੰ ਛੋੜ ਕੇ ਚਲਾ ਜਾਂਦਾ ਹੈ, ਕੌਣ ਹੈ ਜਿਹੜਾ ਆਪਣੇ ਬੱਚਿਆਂ ਨੂੰ ਛੋੜ ਕੇ ਚਲਾ ਜਾਂਦਾ ਹੈ, ਔਰ ਕੌਣ ਐਸਾ ਇਨਸਾਨ ਹੈ ਜਿਹੜਾ ਆਪਣੇ ਬੱਚਿਆਂ ਨੂੰ ਕੁਝ ਦਿਏ ਬਗੈਰ ਚਲਾ ਜਾਂਦਾ ਹੈ। ਉਹਨਾਂ ਨੇ ਤੇ ਨਾ ਆਪਣੇ ਮਾਂ-ਬਾਪ ਦਾ ਦੇਖਿਆ, ਨਾ ਆਪਣੇ ਬੱਚਿਆਂ ਦਾ ਦੇਖਿਆ, ਨਾ ਆਪਣੇ ਘਰ ਵਾਲਿਆਂ ਦਾ ਦੇਖਿਆ, ਨਾ ਆਪਣੇ ਰਿਸ਼ਤੇਦਾਰਾਂ ਦਾ ਦੇਖਿਆ ਕਿ ਉਹ ਮੈਨੂੰ ਕੀ ਕਹਿਣਗੇ, ਲੇਕਿਨ ਉਹ ਇੱਕ ਹੀ ਰਸਤੇ ਤੇ ਚਲੇ, ਉਹ ਸੱਚਾਈ ਦਾ ਰਸਤਾ ਸੀ। ਤੇ ਮੈਨੂੰ ਯਕੀਨ ਕਰੋ ਕਿ ਮੈਂ ਜਦੋਂ ਦਾ ਗੁਰਦੁਆਰਾ ਸਾਹਿਬਾਨ ਦੇ ਜ਼ਿੰਮੇਦਾਰੀ ਮੈਨੂੰ ਹੁਣ ਇਹਨਾਂ ਨੇ ਕਿਹਾ ਕਿ ਇੱਥੇ ਤਸ਼ਰੀਫ ਲਿਆਣੇ, ਮੈਂ ਕਹਿੰਦਾ ਮੈਂ ਲਿਆਇਆ ਨਹੀਂ, ਮੈਨੂੰ ਸ਼ਾਇਦ ਬੁਲਾਇਆ ਗਿਆ, ਗੁਰੂ ਸਾਹਿਬ ਨੇ ਬੁਲਾਇਆ ਮੈਨੂੰ। ਔਰ ਇਹ ਹਿੰਮਤ, ਇਹ ਹੌਸਲਾ ਗੁਰੂ ਸਾਹਿਬ ਦੀ ਗੱਲਾਂ ਕਰਨੇ ਦਾ, ਗੁਰੂ ਸਾਹਿਬ ਦਾ ਬਿਆਨ ਕਰਨੇ ਦਾ, ਮੈਂ ਬੜੀ ਦੁਆ ਕਰਨਾ ਵਾ ਕਿ ਮੈਨੂੰ ਸ਼ਾਇਦ ਸਮੇਂ ਮਿਲੇ ਔਰ ਤੁਹਾਡੇ ਨਾਲ ਮੈਂ ਬੜੇ ਵਿਚਾਰ ਸਾਂਝੇ ਕਰਾਂ, ਔਰ ਮੁਖਤਲਿਫ ਮੌਕਿਆਂ ਦੇ ਮੈਂ ਕਰਦਾ ਵੀ ਰਵਾਂਗਾ ਤੁਹਾਡੇ ਨਾਲ। ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਅੰਦਰ ਵੀ ਇਸੇ ਤਰ੍ਹਾਂ ਉਤਰੀਆਂ ਨੇ, ਇਹ ਸਾਡੇ ਸੋਚ ਵਿੱਚ, ਔਰ ਸਾਨੂੰ ਇਤਨੀ ਹਿੰਮਤ ਬੰਦਾਉਂਦੀਆਂ ਨੇ, ਇਤਨੀ ਹਿੰਮਤ ਦਿੰਦੀਆਂ ਨੇ। ਯਕੀਨ ਕਰੋ ਮੈਨੂੰ ਇਹ ਕਹਿੰਦੇ ਇੱਥੇ ਜਿਹੜਾ ਇੱਕ ਸਰੋਪਾ ਦੇਣੇ ਦੀ ਬੜਾ ਰਿਵਾਜ ਹੈ ਸਾਡੇ ਗੁਰਦੁਆਰਾ ਸਾਹਿਬਾਨ ਵਿੱਚ, ਕਿ ਸਰ ਤੋਂ ਪੈਰ ਤੀਕਰ ਤੁਸੀਂ ਇੱਜ਼ਤ ਦੇ ਰਹੇ ਹੋ। ਉਹ ਜਿਹੜੀ ਇੱਜ਼ਤ ਹੈ, ਇੱਕ ਜਿਹੜਾ ਵੀ ਇਨਸਾਨ ਇੱਥੇ ਆ ਜਾਂਦਾ ਹੈ, ਗੁਰੂ ਸਾਹਿਬ ਨੂੰ ਇੱਜ਼ਤ ਦਿੰਦੇ ਨੇ ਸਰ ਤੋਂ ਲੈ ਕੇ ਪੈਰ ਤੱਕ। ਮੈਂ ਇਹ ਕਹਿਣਾ ਵਾਂ ਕਿ ਮੇਰਾ ਜਿਹੜਾ ਸਰੋਪਾ ਵੇ ਉਹ ਇਹ ਵੇ ਕਿ ਮੈਂ ਗੁਰੂ ਘਰਾਂ ਦੀ ਜਿਹੜੀ ਖਿਦਮਤ ਕਰ ਲਵਾਂ। ਮੈਂ ਆਪਣੇ ਆਪ ਨੂੰ ਸਮਝਣਾ ਕਿ ਮੈਂ ਬੜਾ ਖੁਸ਼ਕਿਸਮਤ ਹਾਂ, ਮੇਰੀ ਟੀਮ, ਪੂਰੀ ਟੀਮ ਜਿਹੜੀ ਇੱਥੇ ਸਾਡੇ ਨਾਲ ਕੰਮ ਕਰ ਰਹੀ ਹੈ, ਹਾਂ ਜਿਹੜੇ ਵੀ ਮਜ਼ਹਬ ਤੋਂ ਤਾਲੁਕ ਰੱਖਦੇ ਨੇ, ਯਕੀਨ ਕਰੋ ਉਹਨਾਂ ਦੇ ਅੰਦਰ ਬੜਾ ਜਜ਼ਬਾ ਮੈਂ ਦੇਖਿਆ, ਮੈਂ ਬੜਾ ਜਜ਼ਬਾ ਦੇਖਿਆ ਉਹਨਾਂ ਦੇ ਅੰਦਰ ਕੰਮ ਕਰਨੇ ਦਾ, ਬੜਾ ਸਟੈਮਨਾ ਦੇਖਿਆ। ਕੋਈ ਮੁਲਾਜ਼ਮ ਜਿਹੜਾ ਹੈ ਉਹ 15 ਘੰਟੇ 16 ਘੰਟੇ 18 ਘੰਟੇ ਕੰਮ ਨਹੀਂ ਕਰਦਾ, ਔਰ ਤੁਸੀਂ ਅਗਰ ਇਹਨਾਂ ਨੂੰ ਦੇਖੋ, ਇਹਨਾਂ ਦੇ ਮੂੰਹ ਦੇ ਉੱਤੇ, ਇਹਨਾਂ ਦੇ ਚਿਹਰਿਆਂ ਦੇ ਉੱਤੇ ਥਕਾਵਟ ਤੁਹਾਨੂੰ ਨਜ਼ਰ ਨਹੀਂ ਆਏਗੀ। ਇਹ ਹਿੰਮਤ ਦਿੱਤੀ ਏ, ਇਹ ਇਸੇ ਗੁਰੂ ਘਰ ਤੋਂ ਹਿੰਮਤ ਲੈ ਕੇ ਗਏ ਨੇ, ਇਹਨਾਂ ਦੀ ਟੀਚਿੰਗਸ ਤੋਂ ਹਿੰਮਤ ਲੈ ਕੇ ਗਏ ਨੇ, ਔਰ ਇਹ ਸੱਚਾਈ ਤੋਂ ਉਹਨਾਂ ਦੇ ਨਾਲ ਹਿੰਮਤ ਬੰਦੀ ਹੈ, ਔਰ ਇਹ ਖੁਸ਼ਕਿਸਮਤੀ ਹੈ ਉਹਨਾਂ ਦੀ। ਮੈਂ ਕਹਿੰਦਾ ਇਹ ਖੁਸ਼ਕਿਸਮਤੀ ਹੈ ਸਾਡੀ ਕਿ ਸਾਨੂੰ ਇਤਨੀ ਮੁਕੱਦਸ ਜਗ੍ਹਾ ਜਿਹੜੀ ਹੈ ਇਹਦੇ ਉੱਤੇ ਸਾਡੀ ਜ਼ਿੰਮੇਵਾਰੀ ਲੱਗੀ ਹੈ। ਸਾਡੀ ਜ਼ਿੰਮੇਵਾਰੀ ਕਿਧਰੇ ਹੋਰ ਵੀ ਲੱਗ ਸਕਦੀ ਸੀ, ਕਿਧਰੇ ਹੋਰ ਵੀ ਅਸੀਂ ਖਿਦਮਤ ਕਰਨ ਜਾ ਸਕਦੇ ਸੀ, ਲੇਕਿਨ ਇਤਨੀ ਸੱਚਾਈ ਨਾਲ। ਔਰ ਮੈਨੂੰ ਬੜਾ ਹੀ ਅੱਛਾ ਲੱਗਦਾ ਹੈ ਜਦੋਂ ਮੈਂ ਬਜ਼ੁਰਗਾਂ ਨੂੰ ਦੇਖਣਾ, ਜਦੋਂ ਜ਼ਿਆਦਾ ਸਾਡੀ ਜਿਹੜੀ ਮਾਵਾਂ ਜਿਹੜੀਆਂ ਆਉਂਦੀਆਂ ਨੇ, ਬਹੁਤ ਪਹਿਲੀ ਦਫਾ ਉਹ ਕਹਿੰਦੇ ਨੇ ਅਸੀਂ ਪਹਿਲੀ ਦਫਾ ਆਏ ਹਾਂ, ਸਾਡਾ ਕਿਧਰੇ ਇੱਥੇ ਆ ਕੇ ਦਰਸ਼ਨ ਹੋ ਜਾਏ। ਕਿਤਨਾ ਉਹਨਾਂ ਦੇ ਅੰਦਰ ਦਰਦ ਹੈ, ਕਿਤਨਾ ਉਹਨਾਂ ਦਾ ਈਮਾਨ ਪੁਖਤਾ ਹੈ। ਉਸ ਈਮਾਨ ਨੂੰ ਅਗਰ ਮੈਂ ਕਾਇਮ ਰੱਖ ਸਕਾਂ, ਮੈਂ ਕਹਿਣਾ ਕਿ ਇਹ ਸੱਚਾਈ ਹੈ, ਔਰ ਇਹੀ ਸੱਚਾਈ ਹੈ ਜਿਹੜਾ ਸਾਨੂੰ ਇਸਲਾਮ ਵੀ ਦੱਸਦਾ। ਕਿਉਂਕਿ ਹਜ਼ੂਰ ਪਾਕ ਸੱਲੱਲਾਹੁ अलैहि वसल्लम ने फरमाया कि अगर एक इंसान की तुसी जान बचाई है तो तमाम इंसानियत की जान बचाई है। अगर एक इंसान नूं तुसी कतल किया है या नुकसान पहुँचाया है तो वह पूरी इंसानियत का उनके अंदर कोई किधरे नहीं लिखा कि वह मुसलमान होना चाहिए, वो आलम होना चाहिए, वो वली होना चाहिए, वो फलाने मजहब तो होना चाहिए, किधरे तलक नहीं है इस चीज़ का।
ਤੇ ਇਸ ਵਾਸਤੇ ਇਨਸਾਨੀਅਤ ਦੇ ਨਾਲ ਅਸੀਂ ਖੜੇ ਹਾਂ। ਅਸੀਂ ਇਹ ਗੁਰੂ ਸਾਹਿਬ ਦੀ ਟੀਚਿੰਗਸ ਲੈ ਕੇ ਖੜੇ ਹਾਂ ਔਰ ਸਾਨੂੰ ਨਾ ਕੋਈ ਥਕਾਵਟ ਹੈ, ਨਾ ਸਾਨੂੰ ਕੋਈ ਕਿਸੇ ਕਿਸਮ ਦੀ ਲਫ਼ਜ਼ਸ਼ ਹੈ, ਨਾ ਸਾਡੇ ਜਿਹੜੇ ਇਰਾਦੇ ਨੇ, ਜਿਹੜਾ ਕੰਮ ਕਰਨੇ ਦਾ ਜਜ਼ਬਾ ਹੈ। ਮੈਂ ਤੁਹਾਨੂੰ ਇਹ ਯਕੀਨ ਦਿਲਾਨਾ, ਮੇਰੇ ਸਮੇਤ ਮੇਰਾ ਪੂਰਾ ਡਿਪਾਰਟਮੈਂਟ ਦਾ ਕੋਈ ਵੀ ਬੰਦਾ ਬਾਕ ਡਾਊਨ ਨਹੀਂ ਹੋ ਸਕਦਾ। ਕੋਈ ਵੀ ਬੰਦਾ ਜਿਹੜਾ ਕਿਸੇ ਵੀ ਵਜ੍ਹਾ ਤੋਂ ਕਿਉਂਕਿ ਬਾਤਲ ਹਮੇਸ਼ਾ ਹਮਲੇ ਕਰਦਾ ਹੈ, ਬਾਰ-ਬਾਰ ਕਰਦਾ ਹੈ, ਲੇਕਿਨ ਉਹਦਾ ਮੁਕਾਬਲਾ ਸਾਨੂੰ ਸਿਖਾਉਣਾ ਜਿਹੜਾ ਸਿਖਾਇਆ ਹੈ ਉਹ ਇੱਥੋਂ ਦੇ ਧਰਤੀ ਦੇ ਇਸ ਸਥਾਨ ਦੇ ਗੁਰੂ ਸਾਹਿਬ ਨੇ ਹੀ ਸਿਖਾਇਆ ਹੈ। ਤੇ ਉਹ ਅਸੀਂ ਕੁਝ ਸਿੱਖਿਆ ਸੀ, ਕੁਝ ਸਿੱਖ ਲਿਆ ਔਰ ਕੁਝ ਸਿੱਖ ਰਹੇ ਹਾਂ ਅਸੀਂ, ਔਰ ਸਿੱਖਦੇ ਰਵਾਂਗੇ ਤੁਹਾਡੇ ਕੋਲੋਂ। ਲੇਕਿਨ ਅਸੀਂ ਸਿੰਘ ਦਾ, ਤੁਹਾਡੀ ਤਰ੍ਹਾਂ ਤੁਸੀਂ ਬੜੇ ਬਰਕਤ ਲੋਕ ਹੋ, ਤੁਸੀਂ ਸਿੰਘ ਦਾ ਲਕਬ ਲੈ ਲਿਆ, ਸਿੰਘ ਦਾ ਲਕਬ ਤਾਂ ਨਹੀਂ ਲੈ ਸਕਿਆ। ਲੇਕਿਨ ਮੈਂ ਇਹ ਕਹਿ ਦਿਆਂ, ਮੈਂ ਚੀਫ ਸੇਵਾਦਾਰ, ਮੈਂ ਤੁਹਾਡਾ ਸੇਵਾਦਾਰੀ ਦਾ ਜ਼ਰੂਰ ਲਕਬ ਲੈ ਲਿਆ ਕਿ ਅਸੀਂ ਤੁਹਾਡੇ ਸੇਵਾਦਾਰ ਹਾਂ। ਅਸੀਂ ਤੁਹਾਡੇ ਔਰ ਜਿਸ ਸਥਾਨ ਤੇ ਤੁਸੀਂ ਬੈਠੇ ਹੋ, ਇਨਸ਼ਾਅੱਲਾ ਅਸੀਂ ਇੱਕ ਮਿਊਜ਼ੀਅਮ ਜਿਹੜਾ ਹੈ ਬਾਬਾ ਗੁਰੂ ਨਾਨਕ ਦੇਵ ਜੀ ਮਿਊਜ਼ੀਅਮ ਅਸੀਂ ਬਣਾਉਣ ਜਾ ਰਹੇ ਹਾਂ, ਤਾਂ ਕਿ ਸਾਡੇ ਆਉਣ ਵਾਲੀ ਨਸਲਾਂ ਦੇਖਣ ਸਾਡੇ ਗੁਰੂ ਸਾਹਿਬ ਕਿਸ ਤਰ੍ਹਾਂ ਬੈਠਦੇ ਸਨ, ਕਿਸ ਤਰ੍ਹਾਂ ਉੱਠਦੇ ਸਨ। ਔਰ ਅਸੀਂ ਉਸ ਇਨਸ਼ਾਅੱਲਾ ਮਿਊਜ਼ੀਅਮ ਨੂੰ ਇਨਸ਼ਾਅੱਲਾ ਸਟੇਟ ਆਫ ਦੀ ਆਰਟ ਜਿਹੜਾ ਮਿਊਜ਼ੀਅਮ ਅਸੀਂ ਬਣਾਵਾਂਗੇ ਉਸ ਨੂੰ, ਉਹਦੇ ਉੱਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਇੱਥੇ ਪਾਕਿਸਤਾਨ ਦੇ ਵਿੱਚ ਇੱਕ NCA ਕਾਲਜ ਹੈ, ਨੈਸ਼ਨਲ ਆਰਟਸ ਕਾਲਜ ਹੈ ਲਾਹੌਰ ਵਿੱਚ। ਉਹਨਾਂ ਦੇ ਜਿਹੜੇ ਸਾਬਕਾ ਪ੍ਰਿੰਸੀਪਲ ਸਾਹਿਬਾਨ ਨੇ ਉਹ ਉਹਨਾਂ ਦੀ ਟੀਮ ਪੂਰਾ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਲਾਇਬ੍ਰੇਰੀ ਦਾ ਕੰਮ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ। ਬਾਬਾ ਗੁਰੂ ਨਾਨਕ ਦੇਵ ਜੀ ਲਾਇਬ੍ਰੇਰੀ ਜਿਹੜੀ ਹੈ ਉਹ ਬਣੇਗੀ। ਸਾਕਾ ਪੰਜਾ ਸਾਹਿਬ, ਸਾਕਾ ਪੰਜਾ ਤੁਹਾਨੂੰ ਪਤਾ ਹੈ ਕਿ 1922 ਵਿੱਚ ਹੋਇਆ ਸੀ, ਜਿਹੜਾ ਹਸਨ ਅਬਦਾਲ ਵਿੱਚ, ਜਿਨ੍ਹਾਂ ਨੇ ਉਸ ਝੂਠ ਨੂੰ ਰੋਕਿਆ ਸੀ ਔਰ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਸੀ ਉਸ ਕੜੀਅਰ ਜਵਾਨਾਂ ਨੇ। ਤੇ ਉਹਨਾਂ ਦੀ ਯਾਦਗਾਰ ਵਿੱਚ ਅਸੀਂ ਇੱਕ ਯਾਦਗਾਰ ਬਣਾ ਰਹੇ ਹਾਂ, ਮੋਨੂਮੈਂਟ ਬਣਾਉਣੇ ਜਾ ਰਹੇ ਹਾਂ। ਔਰ ਇੱਕ ਡਿਪਿਕਟਿੰਗ ਵਾਲ ਜਿਹੜੀ ਇੱਕ ਪੂਰੀ ਦੀਵਾਰ ਬਣਾਵਾਂਗੇ, ਜਿਹੜੀ ਲੈਫਟ ਤੋਂ ਸ਼ੁਰੂ ਹੋਏਗੀ ਰਾਈਟ ਤੱਕ ਜਾਏਗੀ ਔਰ ਪੂਰਾ ਇਨਸੀਡੈਂਟ ਜਿਹੜਾ ਉਹ ਬਿਆਨ ਕਰੇਗੀ। ਇਸੇ ਤਰ੍ਹਾਂ ਅਗਰ ਇਨਸ਼ਾਅੱਲਾ ਜਿਹੜਾ ਹੈ ਅਸੀਂ ਇਹ ਸਾਕਾ ਨਨਕਾਣਾ ਸਾਹਿਬ ਵਾਲਾ ਜਿਹੜਾ ਹੈ ਇਹਨਾਂ ਦੀ ਵੀ ਉਸੇ ਤਰ੍ਹਾਂ ਦੇ ਉੱਤੇ ਅਸੀਂ ਉਹ ਜਿਹੜਾ ਵੇ ਦੀਵਾਰ ਵੀ ਬਣਾਵਾਂਗੇ, ਮੋਨੂਮੈਂਟ ਵੀ ਬਣਾਵਾਂਗੇ ਇਨਸ਼ਾਅੱਲਾ। ਇਸ ਤੋਂ ਇਲਾਵਾ ਸਾਡਾ ਇੱਕ ਗੁਰਦੁਆਰਾ ਸਾਹਿਬ ਹੈ ਭਾਈ ਜੋਗਾ ਸਾਹਿਬ, ਉਹਦੀ ਅਪਰੂਵਲ ਹੋ ਚੁੱਕੀ ਹੋਈ ਹੈ, ਉਹ ਵੀ ਇਨਸ਼ਾਅੱਲਾ ਜਿਹੜਾ ਨਾ ਅਨਕਰੀਬ ਉਹ ਵੀ ਸ਼ੁਰੂ ਹੋ ਜਾਏਗਾ। ਇਸ ਤੋਂ ਇਲਾਵਾ ਇੱਥੇ ਤੁਹਾਨੂੰ ਪਤਾ ਹੈ ਕਿ ਕਬਰਿਆਂ ਦਾ ਰਹਾਇਸ਼ ਦਾ ਥੋੜ੍ਹਾ ਜਿਹਾ ਦਿੱਕਤ ਰਹਿੰਦੀ ਹੈ, ਲੇਕਿਨ ਮੇਰੇ ਉਹ ਭੈਣ ਭਰਾ, ਉਹ ਮੇਰੇ ਬਜ਼ੁਰਗ, ਉਹ ਜਿਹੜੇ ਸਾਡੇ ਜਿਹੜੇ ਨੇ ਮਾਵਾਂ ਜਿਹੜੀਆਂ ਪਹਿਲੀ ਦਫਾ ਆਈਆਂ ਨੇ ਜਾਂ ਜਿਹੜੇ ਪਹਿਲੇ ਆ ਚੁੱਕੇ ਨੇ, ਸ਼ਾਇਦ ਉਹ ਪਹਿਲੇ ਜਿਹੜੇ ਆ ਚੁੱਕੇ ਨੇ ਉਹ ਜ਼ਰੂਰ ਦੱਸਣਗੇ ਕਿ ਇਸ ਦਫਾ ਜਿਹੜੀ ਮਾਰਕੀਆਂ ਲਾਈਆਂ ਗਈਆਂ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਿਹਤਰ ਤੋਂ ਬਿਹਤਰੀਨ ਤੁਹਾਨੂੰ ਸਹੂਲੀਅਤ ਦਿੱਤੀਆਂ ਜਾਣ। ਲੇਕਿਨ ਅਸੀਂ ਇਨਸ਼ਾਅੱਲਾ ਮੇਰੇ ਅੱਲਾ ਨੂੰ ਮਨਜ਼ੂਰ ਹੋਇਆ ਤੇ ਇੱਥੇ ਅਸੀਂ ਇਹ 100 ਕਮਰਿਆਂ ਦਾ ਪ੍ਰੋਜੈਕਟ ਪਹਿਲੇ ਇੱਥੇ ਸ਼ੁਰੂ ਹੋ ਚੁੱਕਿਆ ਹੈ। 100 ਕਮਰਿਆਂ ਦਾ ਅਸੀਂ ਲੰਗਰ ਸਾਹਿਬ ਦੇ ਨਾਲ ਸ਼ੁਰੂ ਕਰਨ ਲੱਗੇ ਹਾਂ। ਔਰ ਇਸ ਤੋਂ ਇਲਾਵਾ ਵੀ ਸਾਡਾ ਇੱਕ ਹੋਰ ਪ੍ਰੋਗਰਾਮ ਹੈ ਇਨਸ਼ਾਅੱਲਾ, ਮੈਗਾ ਪ੍ਰੋਜੈਕਟ ਜਿਹੜਾ ਹੈ ਉਹਦਾ ਮੈਂ ਜੇ ਅਨਾਊਂਸਮੈਂਟ ਨਹੀਂ ਕਰਦਾ, ਉਸ ਅਸੀਂ ਪਾਈਪਲਾਈਨ ਵਿੱਚ ਅਸੀਂ ਡਿਸਕਸ ਕਰ ਰਹੇ ਹਾਂ। ਇਨਸ਼ਾਅੱਲਾ ਉਹ ਵੀ ਅਸੀਂ ਇਹ ਰਹਾਇਸ਼ ਵਾਲਾ ਮਸਲਾ ਵੀ ਦੂਰ ਕਰ ਦਿਆਂਗਾ। ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਇੱਥੇ ਕਿ ਜਦੋਂ ਗੁਰੂ ਘਰ 'ਚ ਆ ਜਾਂਦੇ ਹੋ, ਪਲੀਜ਼ ਕਮਰਿਆਂ 'ਚ ਵਕਤ ਨਾ ਗੁਜ਼ਾਰੋ। ਬੜੀ ਕਿਸਮਤ ਨਾਲ ਤੁਸੀਂ ਆਏ ਹੋ, ਬੜੇ ਖੁਸ਼ਕਿਸਮਤ ਹੋ, ਕਮਰਿਆਂ ਨੂੰ ਛੱਡ ਦਿਓ। ਕਮਰਿਆਂ 'ਚ ਤੁਸੀਂ ਬੜੇ, ਤੁਹਾਡੇ ਘਰ ਵਿੱਚ ਬੜੇ ਅੱਛੇ ਕਮਰੇ ਨੇ, AC ਲੱਗੇ ਨੇ, ਸਾਰਾ ਕੁਛ ਹੈ, ਛੋੜ ਦਿਓ ਕਮਰਿਆਂ ਨੂੰ। ਔਰ ਪਲੀਜ਼ ਜਦੋਂ ਤੁਸੀਂ ਇਸ ਸਥਾਨ ਤੇ ਆ ਜਾਂਦੇ ਹੋ, ਇਹਦੀ ਤਹਿਲੀਜ਼ ਪਾਰ ਕਰ ਜਾਂਦੇ ਹੋ, ਤੇ ਤੁਸੀਂ VIP ਕਲਚਰ ਨੂੰ ਵੀ ਛੱਡ ਦਿਓ। ਕਈ ਲੋਕਾਂ 'ਚ ਸਾਡੇ ਅੰਦਰ ਅਜੇ ਵੀ ਰਹਿੰਦਾ ਹੈ ਕਿ ਮੈਂ ਫਲਾਣਾ ਵਾਂ ਤੇ ਮੈਂ ਬਾਥਰੂਮ ਦੇ ਕਮਰੇ ਤੋਂ ਬਗੈਰ ਨਹੀਂ ਰਹਿ ਸਕਦਾ, ਫਲਾਣੇ ਤੋਂ ਬਗੈਰ ਨਹੀਂ ਰਹਿ ਸਕਦਾ। ਜਦੋਂ ਤੁਸੀਂ ਇੱਥੇ ਆ ਜਾਂਦੇ ਹੋ, ਯਕੀਨ ਕਰੋ ਸਾਡੀ ਤੇ ਭੁੱਖ ਵੀ ਖਤਮ ਹੋ ਜਾਂਦੀ ਹੈ ਔਰ ਸਾਨੂੰ ਤੇ ਇਸ ਤੋਂ ਇਲਾਵਾ ਕੋਈ ਸੋਚ ਵੀ ਨਹੀਂ ਰਹਿੰਦੀ। ਮੈਂ ਸੱਚੀ ਗੱਲ ਤੁਹਾਡੇ ਨਾਲ ਕਰ ਰਿਹਾ। ਔਰ ਇਤਨਾ ਤੁਸੀਂ ਸਫ਼ਰ ਕਰਕੇ ਆਏ ਹੋ, ਆਪਣੇ ਘਰ ਵਾਲਿਆਂ ਦੀ ਜੁਦਾਈਆਂ, ਸਫ਼ਰ ਦੇ ਹਾਲਾਤ, ਪੈਸਾ ਖਰਚ, ਸਾਰਾ ਕੁਝ ਕੀਤਾ, ਲੇਕਿਨ ਇਸ ਵਾਸਤੇ ਨਹੀਂ ਕਰਦੇ ਕਿ ਅਸੀਂ ਕਮਰਿਆਂ 'ਚ ਰਹੀਏ। ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ, ਜਿਤਨਾ ਤੁਹਾਡਾ ਵਕਤ ਗੁਜ਼ਰ ਸਕਦਾ ਹੈ ਗੁਰੂ ਸਾਹਿਬ ਦੇ ਸਾਹਮਣੇ ਔਰ ਉਸ ਸਥਾਨ ਵਿੱਚ ਜਿੱਥੇ ਗੁਰੂ ਸਾਹਿਬ ਨੇ ਪ੍ਰਕਾਸ਼ ਹੋਇਆ ਸੀ, ਇੱਥੇ ਆ ਕੇ ਬੈਠਿਆ ਕਰੋ। ਆਪਣੀ ਫੈਮਲੀਜ਼ ਨੂੰ ਵੀ ਲੈ ਕੇ ਆਇਆ ਕਰੋ। ਮਤ ਕਿਹਾ ਕਰੋ ਕਿ ਸਾਡੇ ਛੋਟੇ ਬੱਚੇ ਨੇ ਉਹ ਕਮਰੇ ਤੋਂ ਬਗੈਰ ਨਹੀਂ ਰਹਿ ਸਕਦੇ।
ਛੋਟੇ ਬੱਚਿਆਂ ਨੂੰ ਅੱਜ ਇੱਥੇ ਲੈ ਕੇ ਆਓ, ਉਹਨਾਂ ਨੂੰ ਅਹਿਸਾਸ ਹੋਏਗਾ ਸਾਡੇ ਗੁਰੂ ਸਾਹਿਬ ਕਿੱਥੇ ਰਹਿੰਦੇ ਸੀ, ਕਿਤਨੀ ਉਹਨਾਂ ਨੇ। ਜਦੋਂ ਤੱਕ ਤੁਸੀਂ ਉਹ ਸਖਤੀਆਂ ਆਪਣੇ ਉੱਤੇ ਨਹੀਂ ਅਪਣਾਓਗੇ, ਤੁਹਾਨੂੰ ਅਹਿਸਾਸ ਨਹੀਂ ਹੋਏਗਾ ਕਿ ਗੁਰੂ ਸਾਹਿਬ ਨੇ ਕਿਤਨੀ ਸਖਤੀਆਂ ਆਪਣੇ ਉੱਤੇ ਬੀਤੀਆਂ ਸਨ। ਉਹ ਘਰ ਤੋਂ ਬੇਕਾਰ ਵੀ ਹੋਏ ਸਨ, ਉਹ ਪੈਸੇ ਤੋਂ ਬੇਪੈਸਾ ਵੀ ਹੋਏ ਸਨ। ਉਹਨਾਂ ਨੇ ਆਪਣੀ ਜਾਨ ਮਾਲ ਹਰ ਚੀਜ਼ ਦੀ ਕੁਰਬਾਨੀ ਵੀ ਦਿੱਤੀ ਸੀ। ਉਹ ਜਦੋਂ ਸਫ਼ਰ ਕਰਦੇ ਸਾਂ ਕਿਧਰੇ ਜਾ ਕੇ ਕਿਸੇ ਵਲੀ ਨੂੰ, ਕਿਸੇ ਫਕੀਰ ਨੂੰ ਐ ਨਹੀਂ ਸਾਂ ਕਹਿੰਦੇ ਕਿ ਮੇਰੇ ਵਾਸਤੇ ਗੈਸਟ ਰੂਮ ਰੱਖੀ। ਤੇ ਉਹ ਕੁਰਬਾਨੀ ਦਾ ਇੱਕ ਜਜ਼ਬਾ ਜ਼ਰੂਰ ਲੈ ਕੇ ਜਾਇਆ ਜੇ, ਇੱਕ ਉਹ ਜਜ਼ਬਾ ਜ਼ਰੂਰ ਲੈ ਕੇ ਜਾਇਆ ਜੇ। ਔਰ ਅਗਰ ਗੁਰੂ ਸਾਹਿਬ ਦੇ ਘਰ ਵਿੱਚ ਆने ਤੋਂ ਬਾਅਦ ਤੁਹਾਨੂੰ ਤਕਲੀਫ, ਉਹ ਲੋਕ ਕਹਿੰਦੇ ਨੇ ਤਕਲੀਫ ਹੁੰਦੀ ਹੈ, ਮੈਂ ਇਹਨਾਂ ਨੂੰ ਕਹਿਣਾ ਸਾਡੀ ਤੇ ਤਕਲੀਫ ਦੂਰ ਹੋ ਜਾਂਦੀ ਹੈ। ਜੋ ਕੁਛ ਮੰਗਣਾ ਇੱਧਰ ਮੰਗੋ, ਇੱਥੇ ਅਰਦਾਸ ਕਰੋ, ਤੁਹਾਡੀ ਅਰਦਾਸ ਕਬੂਲ ਹੋਏਗੀ। ਤੁਸੀਂ ਦੇਖੋ ਇੱਥੇ ਕਮਰਿਆਂ ਦਾ ਜਿਹੜਾ ਨਾ, ਇੱਥੇ ਕਮਰਿਆਂ ਦਾ ਅੰਬਾਰ ਲੱਗ ਜਾਏਗਾ। ਮੈਂ ਹਕੀਕਤ ਦੱਸ ਰਿਹਾ। ਉਸ ਵੇਲੇ ਕੌਣ ਕਹਿ ਸਕਦਾ ਸੀ ਕਿ ਅਗਰ ਉਹ 20 ਰੁਪਏ ਤੋਂ ਬਿਜ਼ਨਸ ਸ਼ੁਰੂ ਕੀਤੇ ਤਾਂ 20 ਰੁਪਏ ਤੇ ਖਤਮ। ਉਸ ਵੇਲੇ ਵੀ ਬੜੇ ਜਿਹੜੇ ਮੁਫੱਕਰ ਹੋਣੇ ਨੇ ਉਹ ਕਹਿੰਦੇ ਹੋਣੇ ਨੇ ਕਿ ਇਹ ਘਰ ਲੁਟਾ ਦੇਣਗੇ, ਸਾਰਾ ਕੁਝ ਖਤਮ ਕਰ ਦੇਣਗੇ। ਉਹ ਦੇਖੋ ਉਹ 20 ਰੁਪਏ 'ਚ ਕਿੰਨੀ ਬਰਕਤ ਪਈ ਹੈ। ਤੇ ਅੱਜ ਤੁਸੀਂ ਅਗਰ ਅੱਜ ਤੁਸੀਂ ਕੁਰਬਾਨੀ ਦਿੱਤੀ, ਅੱਜ ਤੁਸੀਂ ਸਮੇਂ ਦੀ ਕੁਰਬਾਨੀ ਦਿੱਤੀ, ਆਪਣੇ ਆਰਾਮ ਦੀ ਕੁਰਬਾਨੀ ਦਿੱਤੀ, ਔਰ ਆਪਣੇ ਜਿਹੜੇ ਆਪਣੇ ਕਾਰੋਬਾਰ ਨੂੰ ਛੋੜ ਕੇ ਕੁਰਬਾਨੀ ਦਿੱਤੀ, ਮੇਰਾ ਇਹ ਯਕੀਨ ਹੈ ਕਿਉਂਕਿ ਤੁਸੀਂ ਇੱਕ ਸੱਚੇ ਘਰ ਵਿੱਚ ਆਏ ਹੋ ਤੇ ਇੱਥੇ ਤੁਸੀਂ ਇਹ ਕੁਰਬਾਨੀ ਤੁਹਾਡੀ ਜ਼ਾਇਆ ਨਹੀਂ ਜਾਏਗੀ, ਰਹਿ ਨਹੀਂ ਜਾਏਗੀ। ਮੇਰੀ ਦੁਆਵਾਂ, ਬਹੁਤ ਸਾਰੀ ਦੁਆਵਾਂ ਤੁਹਾਡੇ ਨਾਲ ਨੇ, ਤੁਹਾਡੀ ਫੈਮਿਲੀ ਨਾਲ ਨੇ। ਔਰ ਮੈਂ ਉਮੀਦ ਕਰਨਾ ਤੁਹਾਡਾ ਜਿਹੜਾ ਇੱਥੇ ਸਾਡੇ ਨਾਲ ਸਾਥ ਰਹੇਗਾ, ਇਹ ਬਹੁਤ ਹੀ ਅੱਛਾ ਰਹੇਗਾ। ਔਰ ਜਿੱਥੇ ਜਿੱਥੇ ਇਨਸ਼ਾਅੱਲਾ ਤੁਸੀਂ ਜਾਓਗੇ ਅਸੀਂ ਤੁਹਾਡੇ ਨਾਲ ਚੱਲਦੇ ਰਵਾਂਗੇ। ਔਰ ਜੋ ਵੀ ਤੁਹਾਡਾ ਮਸ਼ਵਰਾ ਹੋਏਗਾ, ਜੋ ਵੀ ਚੀਜ਼ ਹੋਏਗੀ, ਤੁਸੀਂ ਸਾਡੇ ਨਾਲ ਮਸ਼ਵਰੇ ਕਰਦੇ ਰਹੋ, ਦੱਸਦੇ ਰਹੋ। ਤੁਹਾਡੇ ਸਾਡੇ ਪ੍ਰਧਾਨ ਸਾਹਿਬ ਵੀ ਹੈ ਨੇ ਔਰ ਮੈਂਬਰਾਨ ਵੀ ਹੈ ਨੇ, ਪਾਕਿਸਤਾਨ ਦੇ ਸਿੱਖ ਸਾਹਿਬਾਨ ਜਿਹੜੇ ਨੇ, ਸਰਦਾਰ ਸਾਹਿਬਾਨ ਉਹ ਵੀ ਹੈ ਨੇ, ਇਹਨਾਂ ਨਾਲ ਵੀ ਕਰੋ ਗੱਲਬਾਤ। ਲੇਕਿਨ ਮੈਂ ਫਿਰ ਕਹਾਂਗਾ ਜ਼ਿਆਦਾ ਸਮੇਂ, ਇਹ ਬਹੁਤ ਬੜਾ ਜਿਹੜਾ ਇੱਕ ਦਿਨ ਹੈ ਜਿਹਦੇ ਉੱਤੇ ਤੁਸੀਂ ਆਏ ਹੋ, ਇਹ ਸਮੇਂ ਤੁਸੀਂ ਇੱਥੇ ਬਿਤਾਓ। ਇੱਥੇ ਕਮਰਿਆਂ 'ਚ ਜਾ ਕੇ ਇੱਧਰ ਉੱਧਰ ਜਾ ਕੇ ਮਤ ਬਿਤਾਓ, ਇੱਥੇ ਬਿਤਾਓ। ਤੁਹਾਨੂੰ ਫਿਰ ਸਮਝ ਆਏਗੀ ਇਹ ਕਲਾਮ ਕੀ ਕਹਿੰਦਾ ਹੈ ਔਰ ਮਹਾਰਾਜ ਕੀ ਕਹਿੰਦੇ ਨੇ। ਤੇ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत ही धन्यवाद एडिशनल सैकटरी श्राइन इवैक्यू ट्रस्ट प्रॉपर्टी बोर्ड जनाब राणा शाह सलीम साहब का। सो जिन्हों ने सारिया गल्लां आप नाल खुल के साझियां कीतियां। मैं एक अनाउंसमेंट ज़रूर करांगा। एक बच्ची जो किसी मापियां तो विछड़ गई है, वो बिल्कुल स्टेज के उत्ते है और ये सिंधी बच्ची है, पिंक कलर की उन्होंने शर्ट पहनी है। सो जिस किसी की भी है वो कृपा करके स्टेज पर पहुँच के अपने बच्चे को इतों ले जाने की कृपालता करन। आगे का जो वेरता है मैं बेनती करांगा साढ़े बहुत ही मानयोग साढ़े ग्रंथी साहब ज्ञानी प्रेम सिंह जी होरां नूं कि अज दे बाकी सारे प्रोग्राम वो अगे लैके टुरनगे। सो मैं समझदा हाँ कि इस वेले अगले जत्थे नूं ज्ञानी प्रेम सिंह जी इत्थे स्टेज ते बुलाणगे। वाहिगुरू जी का खालसा, वाहिगुरू जी की फतेह। धन्यवाद आप समूह मैंबरान साहब, प्रधान साहब का, राणा साहब जी का। आप संगतां दे नाल कुछ विशेष इतिहास और सेवावां दे बारे विचारां साझियां कर रहे सन। सो मैं बेनती करांगा गुरु पातशाह जी का प्रकाश दिहाड़ा मनाउण वास्ते जो आस्ट्रेलिया तो, यूके तो गुरु घर के कीर्तनीय पहुंचे हैं, इस वेले जो स्टेज के उत्ते सजे हैं। सो मैं बेनती करांगा कि 10 बजे तक आप संगतां नूं इलाही कीर्तन द्वारा निहाल करन। अखंड कीर्ति जत्था यूके और आस्ट्रेलिया तो गुरमुख वीर पहुंचे हैं, सजे हैं स्टेज ते। संगतां दे चरनां विखे बेनती है कि जिथे तक आवाज़ पहुंचती कृपा करके दीवान च सजो, इलाही बाणी दा लाहा प्राप्त करो जी। धन गुरु नानक देव साहिब जी, धन गुरु नानक देव साहिब जी, धन गुरु नानक देव साहिब जी, धन गुरु नानक देव साहिब जी।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਵਾਹਿਗੁਰੂ 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 जाहर पीर जगत गुर बाबा, जाहर पीर जगत गुर बाबा, जाहर पीर जगत गुर बाबा, जाहर पीर जगत गुर बाबा। गंग बनारस हिंदुआ मुसलमाना मक्का काबा, गंग बनारस हिंदुआ मुसलमाना मक्का काबा, मुसलमाना मक्का काबा, मुसलमाना मक्का काबा। जाहर पीर जगत गुर बाबा, जाहर पीर जगत गुर बाबा, जाहर पीर जगत गुर बाबा, जाहर पीर जगत गुर बाबा। कर कर बाबा गाविए भजन ताल मृदंगर बाबा, कर कर बाबा गाविए भजन ताल मृदंगर बाबा, भजन ताल मृदंगर बाबा, भजन ताल मृदंगर बाबा। जाहर पीर जगत गुर बाबा, जाहर पीर जगत गुर बाबा, जाहर पीर जगत गुर बाबा, जाहर पीर जगत गुर बाबा। भगत वछल होया पते तुदारन अजब अजाबा, भगत वछल होए आया पते तुदारन अजब अजाबा, पते तुदारन अजब अजाबा, पते तुदारन अजब अजाबा। जाहर पीर जगत गुर बाबा, जाहर पीर जगत गुर बाबा,
चार वरन एक वरन होए, साध संगत मिल होए तराबा, साध संगत मिल होए तराबा, साध संगत मिल होए तराबा, चार पीर जगत गुर बाबा, 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 चंदन वास विनाश पत, अवल दो में से मकराबा, चंदन वास विनाश पत, अवल दो में से मकराबा, अवल दो में से मकराबा, अवल दो मकराबा, जाहर पीर जगत गुर बाबा, चार पीर जगत गुर बाबा, चार पीर जगत गुर बाबा, चार पीर जगत गुर बाबा, हुक्म अंदर सबको कुदरत किस दी करे जवाबा, हुक्म अंदर सबको कुदरत किस दी करे जवाबा, कुदरत किस दी करे जवाबा, कुदरत किस दी करे जवाबा, चार पीर जगत गुर बाबा, 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 गंग बनारस हिंदुआ मुसलमाना मक्का काबा, मुसलमाना मक्का काबा, चार पीर जगत गुर बाबा, चार पीर जगत गुर बाबा, चार पीर जगत गुर बाबा, जगत गुर बाबा, जगत गुर बाबा, जगत गुर बाबा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਛੋਟਾ ਬੱਚਾ ਸਟੇਜ ਦੇ ਪਾਸ ਮਿਲਿਆ ਹੈ। ਜਿਸੇ ਵੀ ਵੀਰ ਭੈਣ ਦਾ ਬੱਚਾ ਗਵਾਚਿਆ ਹੋਵੇ ਉਹ ਸਟੇਜ ਦੇ ਪਿੱਛੇ ਆ ਕੇ ਆਪਣੇ ਬੱਚੇ ਨੂੰ ਲੈ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ
किसकी कटी है गम की फासा, किसकी कटी है गम की फासा, किसकी कटी है गम की फासा, किसकी कटी है गम की फासा। दिन की मेरे गुर की
ਸਾਰੇ ਜਪੋ ਵਾਹਿਗੁਰੂ ਬੋਲੋ ਸੱਚ ਬੋਲੋ ਸੱਚ ਬੋਲੋ ਸੱਚ ਬੋਲੋ ਸੱਚ ਸਚ ਨਾਮ ਕਰਤਾ ਸਚ ਨਾਮ ਕਰਤਾ ਸਚ ਨਾਮ ਕਰਤਾ ਸਚ ਨਾਮ ਕਰਤਾ ਬੋਲੋ ਸੱਚ ਬੋਲੋ ਸੱਚ ਸਚ ਨਾਮ ਕਰਤਾ ਸਚ ਨਾਮ ਕਰਤਾ ਸਚ ਨਾਮ ਕਰਤਾ ਪ੍ਰਭਾਤੀ ਮਹੱਲਾ ਪਹਿਲਾ ਬੋਲੋ ਸੱਚ ਸਾਰੇ ਜਣੇ ਬੋਲੋ ਸੱਚ ਬੋਲੋ ਸੱਚ ਬੋਲੋ ਸੱਚ ਬੋਲੋ ਸੱਚ ਸਚ ਨਾਮ ਸਚ ਨਾਮ ਕਰਤਾ
बोलो सच्चे बोलो सच्चे बोलो सच्चे सतनाम सतनाम बोलो सतनाम जिस बिकारी बंधन बांधे हो तिसके बल जाई जिस बिकारी बंधन बांधे हो तिसके बल जाई पाप पुण्य की सार न जाने भूला फिरे अजाई सार न जाने भूला फिरे जाई भूला फिरे जाई भूला फिरे जाई बोलो सच्चे बोलो सच्चे बोलो सच्चे बोलो सच्चे ऊंचाते पुन नीच करत है नीच करे सुल्तान ऊंचाते पुन नीच करत है नीच करे सुल्तान नीच करे सुल्तान जिनी जान सो जानिया जग दे पूरे परवान जिनी जान सो जानिया जग दे पूरे परवान जग दे पूरे परवान जग दे पूरे परवान बोलो सच बोलो सच बोलो बोलो सच्चे सतनाम सतनाम
ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਤਾਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ऐसा बूझे कोई आपे खेल करे सब करता ऐसा बूझे कोई ऐसा बूझे कोई ऐसा बूझे कोई ऐसा बूझे नाव प्रभात शब्द ते आई छोड़ो धुनी परीता नाव प्रभात शब्द ते आई छोड़ो धुनी नाव प्रभात शब्द ते आई नाव प्रभात शब्द ते आई 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 प्रणवत नानक दासन दासा प्रणवत नानक दासन दासा जग हारिया तिन जीता जग हारिया जग हारिया नानक दासन दासा जग हारिया तिन जीता दासन दासा जग हारिया तिन जीता जग हारिया तिन जीता जग हारिया तिन जीता बोलो सच सच